ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਅਤੇ ਨਾਲ ਹੀ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ 350ਵੇਂ ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਮੁਬਾਰਕਾਂ ਦਿੰਦੀ ਹਾਂ। ਦਰਸ਼ਕੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 1666 ਈਸਵੀ ਵਿੱਚ ਮਾਤਾ ਗੁਜਰੀ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਪਟਨਾ ਸਾਹਿਬ ਵਿਖੇ ਹੋਇਆ ਸੀ। ਅੱਜ ਦੇ ਦਿਨ ਨੂੰ ਹੀ ਸਮਰਪਿਤ ਅੱਜ ਦਾ ਇਹ ਪ੍ਰੋਗਰਾਮ ਹੋਵੇਗਾ ਤੇ ਇਸੇ ਮੁਬਾਰਕ ਦਿਨ ਨਾਲ ਸੰਬੰਧਿਤ ਆਪਾਂ ਵਿਚਾਰ ਚਰਚਾਵਾਂ ਕਰਾਂਗੇ ਡਾਕਟਰ ਅਮਰਜੀਤ ਸਿੰਘ ਜੀ ਦੇ ਨਾਲ, ਜਿਹੜੇ ਕਿ ਹੁਣ ਸਾਡੇ ਨਾਲ ਕੈਲੀਫੋਰਨੀਆ ਤੋਂ ਸਕਾਈਪ ਰਾਹੀਂ ਜੁੜ ਚੁੱਕੇ ਨੇ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी, वाहिगुरु जी का खालसा वाहिगुरु जी की फतेह जी। जी डॉक्टर साहब, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 5 ਜਨਵਰੀ 2017 23 ਪੋ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸਾਰੇ ਵਰਲਡ ਵਿੱਚ ਬੜੇ ਹੀ ਸ਼ਰਧਾ ਆਦਰ ਭਾਵਨਾ ਨਾਲ ਸਿੱਖ ਸੰਗਤਾਂ ਮਨਾ ਰਹੀਆਂ ਹਨ, ਖਾਸ ਕਰਕੇ ਪਟਨੇ ਦੀ ਧਰਤੀ ਤੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੀਆਂ ਸਿੱਖ ਸੰਗਤਾਂ ਨੂੰ? ਦੇਖੋ, ਅਸੀਂ ਕੱਲ ਦਾ ਪ੍ਰੋਗਰਾਮ ਵੀ ਇਸ ਗੱਲ ਨੂੰ ਵਿਚਾਰ ਅਧੀਨ ਲਿਆ ਕਿ ਆਲਰੇਡੀ 5 ਜਨਵਰੀ ਦਾ ਸੂਰਜ ਸਾਡੀ ਉਸ ਮੁਕੱਦਸ ਧਰਤੀ ਦੇ ਉੱਤੇ ਚੜ੍ਹ ਚੁੱਕਾ ਹੈ। ਇਸ ਦਿਨ ਨੂੰ ਹੀ ਸਮਰਪਿਤ ਪ੍ਰੋਗਰਾਮ ਕੀਤਾ ਸੀ ਜੀ। ਤੇ ਅੱਜ ਜਦੋਂ ਕਿ ਅਮਰੀਕਨ ਟਾਈਮ ਦੇ ਮੁਤਾਬਕ 5 ਜਨਵਰੀ ਦਾ ਦਿਨ ਹੈ, ਅਸੀਂ ਉਸ ਵਿਚਾਰ ਚਰਚਾ ਨੂੰ ਹੀ ਅੱਗੇ ਤੋਰਾਂਗੇ ਜਿੱਥੇ ਗੱਲ ਅਸੀਂ ਕੱਲ ਛੱਡੀ ਸੀ। ਪਰ ਇਸ ਦੌਰਾਨ ਜਿਹੜੀਆਂ ਦੋ ਖੁਸ਼ੀ ਦੀਆਂ ਗੱਲਾਂ ਨੇ, ਅਸੀਂ ਆਪਣੀ ਟੈਕਨੀਕਲ ਟੀਮ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਕੱਲ ਬੀਤੀ ਰਾਤ ਮਿਡਨਾਈਟ ਆਪਣੀ ਨੀਂਦ ਤਿਆਗ ਕੇ ਸਟੂਡੀਓ 'ਚ ਆ ਕੇ ਪਟਨਾ ਸਾਹਿਬ ਗਾਂਧੀ ਗਰਾਊਂਡ ਦੇ ਵਿੱਚ ਜਿਹੜਾ ਵਿਸ਼ੇਸ਼ ਜਿਹੜਾ ਜਿੱਥੇ ਰਿਪਲਾਈਕਾ ਬਣਾ ਕੇ ਦਸ਼ਮੇਸ਼ ਦਰਬਾਰ ਦੀ ਥੱਲੇ ਸਟੇਜ ਸਜਾਈ ਹੋਈ ਸੀ, ਉਸ ਪ੍ਰੋਗਰਾਮ ਨੂੰ ਖਾਸ ਤੌਰ ਤੇ ਕਵਰ ਕੀਤਾ, ਜਿਸ ਨੂੰ ਜਿਹੜੇ ਮੁੱਖ ਮਹਿਮਾਨ ਸਨ ਉਹਨਾਂ ਨੇ ਸੰਬੋਧਨ ਕੀਤਾ ਸੀ। ਉਸ ਦੇ ਉੱਤੇ ਵੀ ਆਪਣੀ ਜਿਹੜੀ ਹੈ ਟਿੱਪਣੀ ਦਿਆਂਗੇ ਕਿ ਕਿਵੇਂ ਨਤੀਸ਼ ਕੁਮਾਰ ਨੇ ਪੂਰੀ ਹਿਊਮਿਲਿਟੀ ਦਿਖਾਈ ਔਰ ਕਿਵੇਂ ਬਾਦਲ ਔਰ ਮੋਦੀ ਨੇ ਇਸ ਮੌਕੇ ਨੂੰ ਵੀ ਆਪਣੇ ਸਿਆਸੀ ਮਫਾਦ ਦੇ ਲਈ ਵਰਤਿਆ। ਪਰ ਅਸੀਂ ਇਸ ਗੱਲ ਨੂੰ ਮਾਣਯੋਗ ਸਮਝਦੇ ਹਾਂ ਕਿ ਅਸੀਂ ਉਸ ਪ੍ਰੋਗਰਾਮ ਨੂੰ ਜਿਸ 'ਚ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨਾ ਸਿਰਫ ਉਸ ਮੌਕੇ ਤੇ ਗਰਾਊਂਡ ਦੇ ਵਿੱਚ ਮੌਜੂਦ ਸਨ ਪਰ ਦੁਨੀਆ ਭਰ ਦੇ ਮੀਡੀਆ ਰਾਹੀਂ ਦੇਖ ਵੀ ਰਹੀਆਂ ਸਨ, ਉਹਨਾਂ ਤੱਕ ਪਹੁੰਚ ਕੀਤੀ। ਦੂਸਰੀ ਸਾਡੇ ਲਈ ਖੁਸ਼ੀ ਦੀ ਗੱਲ ਹੈ, ਮੈਂ ਸਮਝਦਾ ਹਾਂ ਵੀ ਜਦੋਂ ਅਸੀਂ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਨਾਲ ਜੁੜਿਆ ਇਹ ਦਿਨ ਯਾਦ ਕਰ ਰਹੇ ਹਾਂ ਤੇ ਜਿਹੜੀ ਸਭ ਤੋਂ ਵੱਡੀ ਕਰਾਮਾਤ ਮਿਰੈਕਲ ਗੁਰੂ ਕਲਗੀਧਰ ਪਾਤਸ਼ਾਹ ਦੀ ਹੈ, ਉਹ 1699 ਈਸਵੀ ਦੀ ਵਿਸਾਖੀ ਨੂੰ 5 ਕਕਾਰੀ ਰੂਪ ਦੇ ਵਿੱਚ ਖਾਲਸੇ ਦਾ ਪ੍ਰਗਟ ਹੋਣਾ। ਪਰ ਇਹ ਸ਼ਾਇਦ 5 ਜਨਵਰੀ ਦੇ ਦਿਨ ਦਾ ਤੋਹਫਾ ਹੈ ਕਿ ਅਮਰੀਕਨ ਆਰਮੀ ਦੇ ਵਿੱਚ ਜਿੱਥੇ ਕਿ ਸਿੱਖ ਲੰਬੇ ਵਕਤ ਤੋਂ ਲਗਭਗ ਜਦੋਂ ਕਿ ਪ੍ਰੈਜ਼ੀਡੈਂਟ ਰੀਗਨ ਨੇ 1981 ਦੇ ਵਿੱਚ ਸਿੱਖੀ ਸਰੂਪ ਦਸਤਾਰ ਦਾੜੀ ਨਾਲ ਸਰਵ ਕਰਨ ਦੇ ਉੱਤੇ ਪਾਬੰਦੀ ਲਾਈ ਸੀ ਔਰ ਇਹ ਲਗਾਤਾਰ 35-36 ਸਾਲ ਖਾਸ ਤੌਰ ਤੇ 9/11 ਤੋਂ ਬਾਅਦ ਇੱਥੋਂ ਦੀਆਂ ਸਿੱਖ ਜਥੇਬੰਦੀਆਂ, ਯੰਗਸਟਰਸ ਦੀਆਂ ਗੁਰਦੁਆਰਾ ਕਮੇਟੀਆਂ ਔਰ ਹੋਰ ਵੀ ਇੰਡੀਵਿਜੂਅਲਸ ਨੇ ਵੀ ਐਫਰਟ ਕੀਤਾ। ਨਤੀਜੇ ਤੌਰ ਤੇ ਕੱਲ ਜਿਹੜੀ ਅਨਾਉਂਸਮੈਂਟ ਕੀਤੀ ਗਈ ਹੈ ਕਿ ਕੇਸਾਂ ਦਾੜੀ ਦੇ ਨਾਲ, ਦਸਤਾਰ ਨਾਲ ਔਰ ਈਵਨ ਇਹਦੇ ਨਾਲ, ਕਿਉਂਕਿ ਲੜਾਈ ਸਿੱਖਾਂ ਨੇ ਲੜੀ, ਧਾਰਮਿਕ ਆਜ਼ਾਦੀ ਦੀ ਗੱਲ ਸੀ ਔਰ ਇਸ ਦੇ ਨਾਲ ਹਿਜਾਬ ਵੀ ਪਹਿਨ ਕੇ ਜਿਹੜਾ ਉਹ ਸਰਕਾਰੀ ਡਿਊਟੀ ਕੀਤੀ ਜਾ ਸਕਦੀ ਹੈ। ਅੱਗੇ ਇਸ ਦੇ ਲਈ ਜਿਹੜੀ ਐਗਜ਼ੈਂਪਸ਼ਨ ਹੈ ਉਹ ਸੈਕਟਰੀ ਲੈਵਲ ਦੇ ਉੱਤੇ ਮਿਲਦੀ ਸੀ, ਉਹ ਵੀ ਪੀਰੀਓਡਿਕ ਥੋੜੇ ਟਾਈਮ ਲਈ ਹੁੰਦੀ ਸੀ, ਜਦੋਂ ਤੱਕ ਨਹੀਂ ਸੀ ਉਹ ਅਪਰੂਵ ਹੁੰਦਾ ਉਦੋਂ ਤੱਕ ਜਿਹੜਾ ਉਹ ਤੁਸੀਂ ਸਿੱਖੀ ਸਰੂਪ ਨਹੀਂ ਸੀ ਰੱਖ ਸਕਦੇ। ਔਰ ਬੜੀ ਮੁਸ਼ਕਲ ਦੇ ਨਾਲ ਅਸੀਂ 3 ਜਾਂ 4 ਆਰਮੀ ਆਫੀਸਰਸ ਲਈ ਨਾਂ ਗਿਣਦੇ ਹਾਂ ਜਿਨ੍ਹਾਂ ਨੇ ਇਸ ਪੀਰੀਅਡ 'ਚ ਬੜੇ ਐਫਰਟ ਨਾਲ ਐਗਜ਼ੈਂਪਸ਼ਨ ਲਈ। ਪਰ ਹੁਣ ਇਸ ਐਗਜ਼ੈਂਪਸ਼ਨ ਨੂੰ ਬ੍ਰਿਗੇਡ ਲੈਵਲ ਤੇ ਕਰ ਦਿੱਤੇ। ਜਿਹੜੀ ਹੈ ਅਕਮੋਡੇਸ਼ਨ ਦੀ ਗੱਲ ਕਹੀ ਗਈ ਹੈ ਔਰ ਇੱਕ ਵਾਰ ਜਦੋਂ ਅਕਮੋਡੇਸ਼ਨ ਦੇ ਵਿੱਚ ਇਸ ਨੂੰ ਸ਼ਾਮਲ ਕਰ ਲਿਆ ਜਾਏਗਾ ਤੇ ਫਿਰ ਇਹ ਪਰਮਾਨੈਂਟ ਤੌਰ ਦੇ ਉੱਤੇ ਜਿਹੜਾ ਇਸ ਦੀ ਆਗਿਆ ਹੋਏਗੀ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਅਜੇ ਇੱਕ ਛੋਟਾ ਬੇਬੀ ਸਟੈਪ ਅਵੇ ਹੈ ਜਿਹਦੇ 'ਚ ਕਿ ਪੱਕੇ ਤੌਰ ਤੇ ਭਰਤੀ ਹੋਣ ਤੋਂ ਲੈ ਕੇ
ਔਰ ਹੀ ਰਿਟਾਇਰਮੈਂਟ ਤੱਕ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਪਰ ਮੈਂ ਇਸ ਨੂੰ ਗੁਰੂ ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਦਿਵਸ ਦੇ ਮੌਕੇ ਤੇ, ਜਿਵੇਂ ਅਸੀਂ ਪਿਛਲੇ ਹਫ਼ਤੇ ਵਿਚਾਰ ਚਰਚਾ ਕੀਤੀ ਸੀ ਲਾਸਟ ਪ੍ਰੋਗਰਾਮ 'ਚ, ਕਿ ਕਿਵੇਂ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਸਿੱਖਾਂ ਨੂੰ ਦਸਤਾਰ ਔਰ ਸਿੱਖੀ ਸਰੂਪ ਨਾਲ ਸਰਵ ਕਰਨ ਦਾ ਮੌਕਾ ਮਿਲੇ। ਸੋ ਅਮਰੀਕਨ ਫੌਜ ਦੇ ਵਿੱਚ ਇਸ ਕੰਸੈਸ਼ਨ ਦਾ ਗੁਰੂ ਕਲਗੀਧਰ ਪਾਤਸ਼ਾਹ ਦੇ ਇਸ ਪ੍ਰਕਾਸ਼ ਦੇ ਨਾਲ ਜੋੜ ਕੇ ਜਦੋਂ ਅਸੀਂ ਦੇਖਦੇ ਹਾਂ ਤੇ ਇਹ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੀ ਪੰਥ ਨੂੰ ਔਰ ਅਮਰੀਕਨ ਸਿੱਖ ਕੌਮ ਦੇ ਲਈ ਇਸ ਨੂੰ ਅਸੀਂ ਗਿਫਟ ਸਮਝਦੇ ਹਾਂ। ਔਰ ਅਮਰੀਕਨ ਅਧਿਕਾਰੀਆਂ ਦਾ ਔਰ ਜਿਹੜੇ ਵੀ ਇਸ ਫੈਸਲੇ ਨਾਲ ਸੰਬੰਧਿਤ ਧਿਰਾਂ ਨੇ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ। ਔਰ ਕਿਉਂਕਿ ਇਹ ਦੋਨੋਂ ਹੀ ਚੀਜ਼ਾਂ ਪ੍ਰਾਪਤੀਆਂ ਨੇ, ਔਰ ਪਹਿਲੀ ਵਾਰ ਨਿਊਯਾਰਕ ਦੇ ਵਿੱਚ ਅੱਜ ਰਾਤ ਦੇ ਦੀਵਾਨ 'ਚ ਜਦੋਂ ਕਿ ਪ੍ਰਕਾਸ਼ ਦਿਵਸ 10ਵੇਂ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵਿਖੇ ਮਨਾਇਆ ਜਾਣਾ ਹੈ, ਤੇ ਨਿਊਯਾਰਕ ਦੇ ਜਿਹੜੇ ਮੇਅਰ ਨੇ ਬਿਲ ਬਲੈਸੀਓ ਖਾਸ ਤੌਰ ਤੇ ਇਸ ਦੇ ਵਿੱਚ ਸ਼ਿਰਕਤ ਕਰ ਰਹੇ ਨੇ। ਔਰ ਸਾਡੀ 84 ਦੀ ਟੀਮ ਵੀ ਆਪਣੇ ਕੈਮਰੇ ਕੂਮਰੇ ਜਿਹੜੀ ਹੈ ਉਹ ਲੈ ਕੇ ਉਸ ਮੁਕਾਮ ਦੇ ਉੱਤੇ ਪਹੁੰਚੀ ਹੋਈ ਹੈ, ਔਰ ਉਸ ਪ੍ਰੋਗਰਾਮ ਨੂੰ ਜਿਹੜਾ ਹੈ ਲਾਈਵ ਕਵਰ ਕਰਨ ਦਾ ਸਾਡਾ ਯਤਨ ਹੋਏਗਾ। ਇਸੇ ਤਰ੍ਹਾਂ ਪਟਨਾ ਸਾਹਿਬ ਪ੍ਰੋਗਰਾਮ ਲਗਾਤਾਰਤਾ ਨਾਲ ਚੱਲ ਰਹੇ ਨੇ। ਸਾਡੀ ਟੈਕਨੀਕਲ ਟੀਮ ਨੇ ਇਹ ਐਫਰਟ ਕੀਤਾ ਹੈ ਕਿ ਬਾਈ ਮਿਡਨਾਈਟ ਪਹਿਲਾਂ ਇੱਥੋਂ ਦਾ ਪ੍ਰੋਗਰਾਮ ਲਾਈਵ ਚੱਲੇਗਾ, ਔਰ ਜਿਉਂ ਹੀ ਇਹ ਕੰਪਲੀਟ ਹੁੰਦਾ ਹੈ ਉਸ ਤੋਂ ਬਾਅਦ ਪਟਨਾ ਸਾਹਿਬ ਤੋਂ ਇਸ ਦੀ ਜਿਹੜੀ ਹੈ ਲਾਈਵ ਸਟ੍ਰੀਮ ਲੈਣ ਦੀ ਕੋਸ਼ਿਸ਼ ਕੀਤੀ ਜਾਏਗੀ। ਸੋ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਇਸ ਮੁਬਾਰਕ ਮੌਕੇ ਦੇ ਉੱਤੇ ਜਿਹੜਾ ਜਿੱਥੇ ਸ਼ੁਭ ਕਾਮਨਾਵਾਂ ਦਿੰਦੇ, ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਕਿ ਸਤਿਗੁਰੂ ਆਪਣੇ ਪੰਥ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣ, ਸਹਾਈ ਹੋਣ, ਔਰ ਜਿਹੜਾ ਮੂਲ ਤੌਰ ਤੇ ਖਾਲਸੇ ਦੇ ਕਨਸੈਪਟ ਨਾਲ ਜੁੜੀ ਹੋਈ ਗੱਲ ਹੈ, ਖਾਲਸਾ ਬਾਦਸ਼ਾਹ ਜਾਂ ਬਾਗੀ, ਜਿਵੇਂ ਭਾਈ ਰਤਨ ਸਿੰਘ ਭੰਗੂ ਨੇ ਯਾਦ ਕਰਵਾਇਆ, ਜਾਂ ਖਾਲਸਾ ਸੋਵਰਨ ਹੈ ਜਾਂ ਸੋਵਰਨਿਟੀ ਦੇ ਲਈ ਲੜ ਰਿਹਾ। ਸਤਿਗੁਰੂ ਰਹਿਮਤ ਕਰਨ ਕਿ ਜਿੱਥੇ ਅਸੀਂ ਬਾਕੀ ਜੀਵਨ ਦੀਆਂ ਖੁਸ਼ੀਆਂ ਇਹਨਾਂ ਮੁਲਕਾਂ 'ਚ ਰਹਿੰਦੇ ਆ, ਹੋਰ ਫੀਲਡਸ ਦੇ ਵਿੱਚ ਪ੍ਰੋਗਰੈਸ ਕਰ ਰਹੇ ਹਾਂ, ਉੱਥੇ ਕੌਮੀ ਆਜ਼ਾਦੀ ਦਾ ਰਾਹ ਪੱਧਰਾ ਹੋਏ, ਔਰ ਇਹ ਬੇਕਰੀ ਕੌਮ ਇਸ ਵਰੇ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਆਪਣੀ ਮੰਜ਼ਲੇ ਮਕਸੂਦ ਖਾਲਿਸਤਾਨ ਦੇ ਲਈ ਪੇਸ਼ਕਦਮੀ ਕਰੇ। ਕੱਲ ਦੀ ਵਿਚਾਰ ਦੇ ਵਿੱਚ ਜਿੱਥੇ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦਾ ਪਟਨਾ ਸ਼ਹਿਰ ਦੇ ਵਿਖੇ ਪ੍ਰਕਾਸ਼, ਉਸ ਦੇ ਉੱਤੇ ਔਰ ਕਿਵੇਂ ਪੀਰ ਭੀਖਨ ਸ਼ਾਹ ਨੇ ਸਭ ਤੋਂ ਪਹਿਲਾਂ ਉਸ ਰੱਬੀ ਜੋਤ ਨੂੰ, ਰੱਬੀ ਨੂਰ ਨੂੰ ਪਛਾਣਿਆ, ਉਸ ਦਾ ਜ਼ਿਕਰ ਕੀਤਾ ਸੀ। ਔਰ ਅੱਜ ਮੇਰੇ ਮਨ 'ਚ ਬਹੁਤ ਪਹਿਲਾਂ ਇੱਕ ਵੈਸਟਰਨ ਸਕਾਲਰ ਦੀ ਪੜ੍ਹੀ ਲਿਖਤ ਘੁੰਮ ਰਹੀ ਸੀ, ਜਿਹਦੇ 'ਚ ਉਹਨੇ ਕਿਹਾ, ਬਹੁਤਿਆਂ ਨੂੰ ਯਾਦ ਹੋਏਗਾ ਕਿ ਇਹ ਅਸੀਂ ਕੱਲ ਵੀ ਦੱਸਿਆ ਸੀ ਕਿ ਇਹ ਕਦੇ ਪਾਟਲੀ ਪੁੱਤਰ ਸਮਰਾਟ ਅਸ਼ੋਕ ਜਿਹੜਾ ਬਹੁਤ ਵੱਡਾ ਰਾਜਾ ਹੋਇਆ, ਬੁੱਧਿਸਟ ਸੀ, ਉਸ ਰਾਜਧਾਨੀ ਸੀ। ਪਾਟਲੀ ਪੁੱਤਰ ਦਾ ਹੀ ਅਜੋਕਾ ਨਾਂ ਪਟਨਾ ਸਾਹਿਬ ਹੈ। ਔਰ ਅਸ਼ੋਕ ਨੇ ਜਦੋਂ ਕਲਿੰਗਾ ਦੀ ਲੜਾਈ ਲੜੀ, ਜਿਸ ਦੇ ਵਿੱਚ ਕਲਿੰਗਾ ਅੱਜ ਦਾ ਉੜੀਸਾ ਹੈ, ਜਿਸ ਦੇ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸੀ, ਔਰ ਉਸ ਤੋਂ ਬਾਅਦ ਉਹਨੇ ਉਪਰਾਮ ਹੋ ਕੇ ਜਿਹੜਾ ਉਹ ਤਲਵਾਰ ਥੱਲੇ ਰੱਖ ਦਿੱਤੀ, ਬੁੱਧ ਧਰਮ ਉਹਨੇ ਧਾਰਨ ਕੀਤਾ, ਅਹਿੰਸਾ ਦੀ ਗੱਲ ਦੇ ਉੱਤੇ ਆ ਗਿਆ, ਔਰ ਹੌਲੀ ਹੌਲੀ ਇਹ ਅਹਿੰਸਾ ਦਾ ਸਬਕ ਜਿਹੜਾ ਅਲਟੀਮੇਟਲੀ ਉਸ ਧਰਤੀ ਦੀ 1000 ਸਾਲ ਤੋਂ ਵੱਧ ਸਮੇਂ ਦੀ ਗੁਲਾਮੀ ਦਾ ਕਾਰਨ ਬਣਿਆ। ਤੇ ਉਸ ਵੈਸਟਰਨ ਸਕਾਲਰ ਨੇ ਇਹ ਬੜੀ ਖੂਬਸੂਰਤ ਗੱਲ ਕਹੀ ਕਿ ਜਿਸ ਧਰਤੀ ਦੇ ਉੱਤੇ ਕਦੇ ਅਸ਼ੋਕ ਨੇ ਪਾਟਲੀ ਪੁੱਤਰ ਦੀ ਧਰਤੀ ਤੇ ਤਲਵਾਰ ਥੱਲੇ ਰੱਖ ਦਿੱਤੀ ਸੀ, ਉਸ ਧਰਤੀ ਤੇ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਹੱਥ 'ਚ ਸ਼ਮਸ਼ੀਰ ਲੈ ਕੇ ਪੈਦਾ ਹੋਏ, ਔਰ ਉਹ ਸਿਰਫ ਉਹਨਾਂ ਨੇ ਆਪਣੇ ਲਈ ਨਹੀਂ ਉਸ ਸ਼ਮਸ਼ੀਰ ਨੂੰ ਹਿਊਮੈਨਿਟੀ ਦੇ ਲਈ ਵਰਤਿਆ, ਪਰ ਖਾਲਸਾ ਰੂਪ ਦੇ ਵਿੱਚ ਉਹ ਸ਼ਮਸ਼ੀਰ ਹਰ ਇੱਕ ਸਿੱਖ ਦੇ ਕਮਰ ਕੱਸੇ ਦੇ ਵਿੱਚ ਆ ਗਈ, ਔਰ ਹਰ ਇੱਕ ਸਿੱਖ ਜਿਹੜਾ ਉਸ ਸ਼ਮਸ਼ੀਰ ਦੇ ਨਾਲ ਸੱਚ, ਹੱਕ, ਇਨਸਾਫ ਦਾ ਇੱਕ ਪਹਿਰੇਦਾਰ ਬਣ ਕੇ ਇਸ ਧਰਤੀ ਤੇ ਪ੍ਰਗਟ ਹੋਇਆ। ਸੋ ਮੈਂ ਇਹ ਸਮਝਦਾ ਹਾਂ ਵੀ ਇਹ ਬੜੀ ਖੂਬਸੂਰਤ ਟਿੱਪਣੀ ਵੀ ਹੈ, ਔਰ ਇਹ ਉਸ ਸੱਚਾਈ ਨੂੰ ਵੀ ਬਿਆਨਦੀ ਹੈ ਕਿ ਜਦੋਂ ਅਸੀਂ ਗੁਰੂ ਸਾਹਿਬ ਦਾ, ਪਟਨਾ ਸਾਹਿਬ ਦਾ, ਔਰ ਜਦੋਂ ਅਸੀਂ ਭਾਰਤ ਦੇ ਈਵਨ ਹਿੰਦੂ ਥਾਟ ਦੇ ਵਿੱਚ 3-4 ਪਵਿੱਤਰ ਦਰਿਆਵਾਂ ਦੀ ਗੱਲ ਹੁੰਦੀ ਹੈ, ਜਿਨ੍ਹਾਂ ਦੇ ਵਿੱਚ ਗੰਗਾ ਹੈ, ਜਮਨਾ ਹੈ, ਔਰ ਗੋਦਾਵਰੀ ਹੈ। ਵਿਸ਼ੇਸ਼ ਤੌਰ ਤੇ ਸਰਸਵਤੀ ਜਿਹੜੀ ਹੈ ਉਹ ਮਿਥਿਕ ਰਿਵਰ ਹੈ। ਹੁਣ ਪਟਨਾ ਸਾਹਿਬ ਗੰਗਾ ਦੇ ਕੰਢੇ, ਗੁਰੂ ਨਾਨਕ ਸਾਹਿਬ ਦਾ ਬਾਲਪਨ ਗੰਗਾ ਦੇ ਕੰਢੇ ਬੀਤਦੇ, ਤੇ ਜਿੱਥੇ ਅਸੀਂ ਸੰਤ ਸਿਪਾਹੀ, ਬਾਦਸ਼ਾਹ, ਦਰਵੇਸ਼, ਜਿਵੇਂ ਭਾਈ ਨੰਦ ਲਾਲ ਜੀ ਨੇ 10ਵੇਂ ਪਾਤਸ਼ਾਹ ਨੂੰ ਫਰਮਾਇਆ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ
ਏਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਤੇ ਉੱਥੇ ਗੁਰੂ ਗੋਬਿੰਦ ਸਿੰਘ ਬਿਲਕੁਲ, ਜਦੋਂ ਅਸੀਂ ਦਰਵੇਸ਼ੀ ਦੀ ਗੱਲ ਕਰਦੇ ਹਾਂ ਤੇ ਦਰਵੇਸ਼ੀ ਤਿਆਗ, ਬਿਲਕੁਲ ਮਾਇਆ ਤੋਂ ਰਹਿਤ ਹੋਣਾ ਹੁੰਦਾ ਹੈ। ਔਰ ਅਸੀਂ ਉਹਨਾਂ ਦੇ ਬਚਪਨ ਦੀ ਇੱਕ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦੇ ਹਾਂ। ਉੱਥੇ ਗੁਰਦੁਆਰਾ ਸਾਹਿਬ ਵੀ ਮੌਜੂਦ ਹੈ ਕਿ ਸੋਨੇ ਦੇ 2 ਕੰਗਣ ਜਿਹੜੇ ਕਿ ਕਿਸੇ ਸਿੱਖ ਵੱਲੋਂ ਭੇਟ ਕੀਤੇ ਗਏ, ਇੱਕ ਕੰਗਣ ਗੰਗਾ ਦੇ ਵਿੱਚ ਡਿੱਗ ਪੈਂਦਾ ਹੈ। ਮਾਤਾ ਗੁਜਰੀ ਆ ਕੇ ਲੈ ਕੇ ਉਹਨਾਂ ਨੂੰ ਬਾਹਰ ਨੂੰ ਆਉਂਦੇ ਨੇ, ਕਹਿੰਦੇ ਨੇ ਕਿ ਭਾਈ ਕੰਗਣ ਕਿੱਥੇ ਸੁੱਟਿਆ ਸੀ? ਤੇ ਉਹ ਦੂਸਰਾ ਵੀ ਹੱਥੋਂ ਲਾ ਕੇ ਪਾਣੀ ਦੇ ਵਿੱਚ ਸੁੱਟ ਕੇ ਕਹਿੰਦੇ ਨੇ ਮਾਤਾ ਜੀ ਇੱਥੇ ਸੁੱਟਿਆ ਸੀ। ਹੁਣ ਹੈ ਕਿ ਇਹ ਜਦੋਂ ਅਸੀਂ ਇਸ ਮਾਇਆ ਤੋਂ ਅਤੀਤ ਸਤਿਗੁਰੂ ਵੱਲ ਦੇਖਦੇ ਹਾਂ ਤਾਂ ਫਿਰ ਇਹੋ ਜਿਹੀ ਇੱਕ ਘਟਨਾ ਐਗਜ਼ੈਕਟਲੀ ਗੋਦਾਵਰੀ ਦੇ ਕੰਢੇ ਤੇ ਵਾਪਰਦੀ ਹੈ। ਬਹਾਦਰ ਸ਼ਾਹ ਜਿਹੜਾ ਕਿ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਉੱਥੇ ਆਂਦੇ ਔਰ ਉਹ ਇੱਕ ਬੜਾ ਕੀਮਤੀ ਹੀਰਾ ਗੁਰੂ ਸਾਹਿਬ ਦੀ ਭੇਟ ਕਰਦੇ, ਔਰ ਗੁਰੂ ਸਾਹਿਬ ਉਸ ਹੀਰੇ ਨੂੰ ਚੁੱਕ ਕੇ ਗੋਦਾਵਰੀ ਦੇ ਵਿੱਚ ਸੁੱਟ ਦਿੰਦੇ ਨੇ। ਬਾਦਸ਼ਾਹ ਦਿਲ ਦੇ ਵਿੱਚ ਸੋਚਦਾ ਹੈ ਕਿ ਵੀ ਇਹ ਫਕੀਰ ਲੋਕ, ਇਹਨਾਂ ਨੂੰ ਪਤਾ ਹੀ ਨਹੀਂ ਕਿ ਵੀ ਇਹ ਕਿੰਨਾ ਕੀਮਤੀ ਹੀਰਾ ਸੀ। ਤੇ ਗੁਰੂ ਸਾਹਿਬ ਉਸ ਨੂੰ ਕਹਿੰਦੇ ਨੇ ਭਾਈ ਤੂੰ ਗੋਦਾਵਰੀ ਦੇ ਵਿੱਚ ਉਤਰ ਜਾ, ਆਪਣਾ ਹੀਰਾ ਲੱਭ ਲੈ। ਔਰ ਜਿਵੇਂ ਸਾਡੀ ਰਵਾਇਤ ਦੱਸਦੀ ਹੈ ਕਿ ਬਹਾਦਰ ਸ਼ਾਹ ਨੇ ਦੇਖਿਆ ਕਿ 4 ਚਫੇਰੇ ਨਗੀਨਾ ਹੀ ਨਗੀਨੇ ਸਨ, ਹੀਰੇ ਹੀ ਹੀਰੇ ਸਨ। ਸੋ ਜ਼ਾਹਰ ਹੈ ਕਿ ਇਹ ਭਾਵਨਾ ਜਦੋਂ ਅਸੀਂ ਦੁਨੀਆਦਾਰੀ ਰੂਪ ਦੇ ਵਿੱਚ ਗੁਰੂ ਸਾਹਿਬ ਦਾ ਸੋਲਜਰ ਦਾ ਜੰਗਜੂ ਵਾਰੀਅਰ ਰੂਪ ਦੇਖਦੇ ਹਾਂ ਤਾਂ ਫਿਰ ਇਸ ਦਾ ਧਿਆਨ ਰਹੇ ਕਿ ਸਭ ਤੋਂ ਪਹਿਲਾਂ ਅਤੀਤ ਰੂਪ ਦੇ ਵਿੱਚ ਗੁਰੂ ਸਾਹਿਬ ਆਪਣੇ ਬਚਪਨ ਤੋਂ ਹੀ ਜਿਹੜਾ ਉਸ ਲੈਂਡਮਾਰਕ ਨੂੰ ਜਿਹੜਾ ਸਥਾਪਿਤ ਕਰ ਦਿੰਦੇ ਨੇ। ਤੇ ਜੇ ਗੱਲ ਜਮਨਾ ਦੇ ਕੰਢੇ ਦੀ ਕਰੀਏ, ਜਦੋਂ 10ਵੇਂ ਪਾਤਸ਼ਾਹ ਆਪਣੇ ਪਹਿਲੇ ਜੀਵਨ ਦਾ ਜੰਗ ਭੰਗਾਣੀ ਦਾ ਯੁੱਧ, ਜਿਸ ਦੇ ਵਿੱਚ 22 ਧਾਰ ਦੇ ਪਹਾੜੀ ਰਾਜਿਆਂ ਦੀ ਜੁਆਇੰਟ ਆਰਮੀ ਹੈ ਔਰ 400 ਦੇ ਕਰੀਬ ਪਠਾਨ ਜਿਹੜੇ ਕਿ ਗੁਰੂ ਸਾਹਿਬ ਨੇ ਪਹਿਲਾਂ ਇੰਪਲੋਏ ਕੀਤੇ ਸਨ, ਪਰ ਪਹਾੜੀ ਰਾਜੇ ਲਾਲਚ ਦੇ ਕੇ ਉਹਨਾਂ ਨੂੰ ਆਪਣੇ ਨਾਲ ਲੈ ਗਏ। ਉਹਨਾਂ ਚੋਂ ਇੱਕ 100 ਦੇ ਜਥੇ ਸਨ। ਇੱਕ ਦਾ ਜਿਹੜਾ ਮੁਖੀ ਸੀ ਸੈਨਾਪਤੀ, ਉਹ ਹਯਾਤ ਖਾਨ ਸੀ। ਔਰ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਇਹ ਫੌਜ ਜਿਹੜੀ ਹੈ ਦੋਨੋਂ ਪਾਸਿਓਂ 22 ਧਾਰ ਦੇ ਪਹਾੜੀ ਰਾਜੇ, ਇਹ 400 ਪਠਾਨ ਇੱਕ ਪਾਸੇ ਨੇ ਔਰ 10 ਪਾਤਸ਼ਾਹ ਦੇ ਸਿੱਖ ਔਰ ਪੀਰ ਬੁੱਧੂ ਸ਼ਾਹ ਜਿਨ੍ਹਾਂ ਨੇ ਉਹਨਾਂ 500 ਪਠਾਨਾਂ ਨੂੰ, 100 ਪਠਾਨ ਗੁਰੂ ਸਾਹਿਬ ਦੇ ਨਾਲ ਲਾਇਲ ਰਹੇ, ਜਿਨ੍ਹਾਂ 500 ਪਠਾਨਾਂ ਨੂੰ ਪੀਰ ਬੁੱਧੂ ਸ਼ਾਹ ਨੇ ਗੁਰੂ ਸਾਹਿਬ ਦੇ ਕੋਲ ਭਰਤੀ ਕਰਵਾਇਆ ਸੀ। ਉਹ ਪੀਰ ਬੁੱਧੂ ਸ਼ਾਹ ਵੀ ਪਹੁੰਚ ਗਏ ਆਪਣੇ ਮੁਰੀਦਾਂ ਦੇ ਨਾਲ, ਆਪਣੇ ਪੁੱਤਰਾਂ ਦੇ ਨਾਲ। ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਨਾਲ ਦਗਾ ਕੀਤਾ ਇਹਨਾਂ ਨੇ। ਔਰ ਜਿਹੜਾ ਜੰਗ ਦੇ ਮੈਦਾਨ ਦਾ ਵੇਰਵਾ ਗੁਰੂ ਸਾਹਿਬ ਨੇ ਦਿੱਤਾ ਕਿ ਉਸ ਜੰਗ ਦੇ ਮੈਦਾਨ ਦੇ ਵਿੱਚ ਜਿਵੇਂ ਇੱਕ ਮਹੰਤ ਕਿਰਪਾਲ ਚੰਦ ਜਿਹੜਾ ਕਿ ਜਿਹਦੇ ਹੱਥ ਸਿਰਫ ਡੰਡਾ ਹੈ, ਉਹ ਘੋੜੇ ਦੇ ਉੱਤੇ ਬੈਠੇ, ਤੇ ਪਠਾਣਾ ਦੇ ਜਥੇ ਦਾ ਜਿਹੜਾ ਮੁਖੀ ਹੈ ਹਯਾਤ ਖਾਨ, ਉਹ ਸਾਹਮਣੇ ਆ ਜਾਂਦਾ ਤੇ ਉਹ ਕਿਰਪਾਲ ਚੰਦ ਘੋੜੇ ਦੀਆਂ ਰਕਾਬਾਂ ਦੇ ਵਿੱਚ ਪੈਰ ਧਰ ਕੇ ਇੰਨੀ ਜ਼ੋਰ ਦਾ ਡੰਡਾ ਉਹਦੇ ਸਿਰ ਦੇ ਵਿੱਚ ਮਾਰਦਾ ਕਿ ਉਹਦਾ ਸਿਰ ਦੀ ਜਿਹੜੀ ਸਕਲ ਬੋਨ ਟੁੱਟ ਕੇ ਉਹਦਾ ਮਿੱਝ ਜਿਹੜਾ ਹੈ, ਬ੍ਰੇਨ ਜਿਹਨੂੰ ਅਸੀਂ ਕਵਾਂਗੇ, ਉਹ ਬਾਹਰ ਨਿਕਲਦਾ। ਤੇ 10ਵੇਂ ਪਾਤਸ਼ਾਹ ਉਸ ਆਪਣੀ ਲਿਖਤ ਦੇ ਵਿੱਚ ਬਿਆਨਦੇ ਨੇ ਕਿ ਉਸ ਦੇ ਸਿਰ ਚੋਂ ਮਿੱਝ ਇਵੇਂ ਬਾਹਰ ਨਿਕਲਿਆ ਮਾਨੋ ਜਮਨਾ ਦੇ ਕੰਢੇ ਕ੍ਰਿਸ਼ਨ ਨੇ ਕਿਸੇ ਗੋਪੀ ਦੀ ਮਟਕੀ ਫੋੜ ਦਿੱਤੀ ਹੋਏ ਤੇ ਜਿਸ ਚੋਂ ਮੱਖਣ ਜਿਹੜਾ ਉਹ ਨਿਕਲ ਕੇ ਉਸ ਦੇ ਜਿਹੜਾ ਸਿਰ ਦੇ ਉੱਤੇ ਵਗ ਰਿਹਾ ਹੋਏ। ਸੋ ਜ਼ਾਹਰ ਹੈ ਵੀ ਇਹ ਪੌਂਟਾ ਸਾਹਿਬ ਭੰਗਾਣੀ ਦਾ ਯੁੱਧ ਵੀ ਜਮਨਾ ਦੇ ਕੰਢੇ ਹੈ ਤੇ ਕ੍ਰਿਸ਼ਨ ਜੀ ਦੀਆਂ ਜਿਹੜੀਆਂ ਰਾਸ ਲੀਲਾਵਾਂ ਨੇ, ਇਹਦੇ 'ਚ ਵੀ ਇੱਕ ਵਿਅੰਗ ਵੀ ਹੈ ਕਿ ਕਿੱਥੇ ਰੱਬ ਦੇ ਆਪਣੇ ਆਪ ਨੂੰ ਜਿਹਨੂੰ ਵਿਸ਼ਨੂੰ ਅਵਤਾਰ ਬਣਾਇਆ ਹੁੰਦਾ ਉਹ ਕਿਸ ਕਿਸਮ ਦੀਆਂ ਕਲੋਲਾਂ 'ਚ ਨੇ, ਔਰ ਇੱਥੇ ਉਸ ਧਰਤੀ ਦੀ ਕਿਸਮਤ ਬਦਲੀ ਜਾ ਰਹੀ ਹੈ ਜਿੱਥੇ ਉਹ ਲੋਕ ਜਿਹੜੇ ਇਸ ਡਰ ਦੇ ਥੱਲੇ ਰਹਿੰਦੇ ਸਨ ਔਰ ਜਿਨ੍ਹਾਂ ਦਾ ਕਹਿਣਾ ਸੀ ਕਿ ਕਾਮ ਹਮਾਰਾ ਤੋਲੇ ਤਕੜੀ, ਨੰਗੀ ਕਰਦ ਕਭੀ ਨਹੀਂ ਪਕੜੀ, ਚਿੜੀ ਉੜੇ ਡਰ ਸੇ ਮਰ ਜਾਏ, ਮੁਗਲਨ ਸਿਓ ਕੈਸੇ ਲੜ ਪਾਏ। ਕਿ ਅਸੀਂ ਤਾਂ ਤਕੜੀ ਤੋਲਣ ਵਾਲੇ, ਅਸੀਂ ਬਿਲਕੁਲ ਕਦੇ ਨੰਗੀ ਕਰਦ ਦੇਖ ਕੇ ਸਾਨੂੰ ਡਰ ਲੱਗਦਾ ਤੇ ਤੁਸੀਂ ਸਾਨੂੰ ਜਿਹੜਾ ਮੁਗਲਾਂ ਦੇ ਨਾਲ ਟਕਰਾਓਗੇ। ਔਰ 10ਵੇਂ ਪਾਤਸ਼ਾਹ ਦੇ ਇਹ ਵਾਕ ਜਦੋਂ ਅਸੀਂ ਦੁਹਰਾਉਂਦੇ ਹਾਂ ਕਿ ਚਿੜੀਓਂ ਸੇ ਮੈਂ ਬਾਜ ਤੁੜਾऊं, 1.25 लाख से एक लड़ाऊं, ਤਬੈ ਗੋਬਿੰਦ ਸਿੰਘ ਨਾਮ ਕਹਾਉ। ਕਿ ਮੈਨੂੰ ਗੋਬਿੰਦ ਸਿੰਘ ਨਾਂ ਕਹਾਣ ਦਾ ਉਦੋਂ ਹੀ ਹੱਕ ਹੋਏਗਾ ਜਦੋਂ ਚਿੜੀਆਂ ਬਾਜ਼ਾਂ ਦੇ ਨਾਲ ਟੱਕਰ ਲੈਣਗੀਆਂ ਔਰ 1.25 ਲੱਖ ਦੇ ਨਾਲ ਮੇਰਾ ਇੱਕ ਸਿੱਖ ਜਿਹੜਾ ਉਹ ਜੂਝੇਗਾ। ਸੋ ਅਸੀਂ ਸਮਝਦੇ ਹਾਂ ਕਿ ਇਹ ਉਸ ਧਰਤੀ ਦੇ ਉੱਤੇ ਕ੍ਰਿਸ਼ਮੈ ਕਿ ਜਿਨ ਕੀ ਜ਼ਾਤ ਵਰਣ ਕੁਲ ਮਾਹੇ, ਸਰਦਾਰੀ ਨਾ ਭਈ ਕਦਾਹੇ,
ਤਿਨ ਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਇਹ ਕ੍ਰਿਸ਼ਮਾ ਇਤਿਹਾਸ ਦਾ ਗੁਰੂ ਸਾਹਿਬ ਨੇ ਕਰਕੇ ਦਿਖਾਇਆ। ਕਦੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ, ਉਹਨਾਂ ਨਿਮਾਣਿਆਂ ਨਤਾਣਿਆਂ ਦੇ ਲਈ ਉਹਨਾਂ ਦੇ ਨਾਲ ਖਲੋਣ ਦੀ ਗੱਲ ਬਾਬਾ ਨਾਨਕ ਨੇ ਕੀਤੀ ਸੀ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸੋ ਕਿਆ ਰੀਸ, ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ਿਸ਼। ਤੇ 10ਵੇਂ ਪਾਤਸ਼ਾਹ ਨੇ इन गरीब सिखन को देऊं पातशाही, ये याद रखे हमरी गुरियाई दे नाल, राज करेगा खालसा दा ਉਹ ਸੰਕਲਪ, ਖਾਲਸਾ ਜੀ ਕੇ ਬੋਲ ਬਾਲੇ ਦਾ ਸਾਡਾ ਆਦਰਸ਼ ਜਿਹੜਾ ਉਹ ਸਥਾਪਿਤ ਕੀਤਾ। ਜਦੋਂ ਅਸੀਂ 10ਵੇਂ ਪਾਤਸ਼ਾਹ ਦੇ ਜੀਵਨ ਦੇ ਅੱਡ-ਅੱਡ ਆਸਪੈਕਟ ਦੇਖਦੇ ਹਾਂ, ਤੇ ਜੇ ਅਸੀਂ ਜੰਗਜੂ ਆਸਪੈਕਟ ਦੀ ਗੱਲ ਕਰੀਏ, ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ ਦੇ ਵਿੱਚ ਜਿਹੜੀਆਂ ਜੰਗਾਂ ਲੜੀਆਂ, ਉਹਨਾਂ ਦੇ ਵਿੱਚ ਜਿਹੜੀ ਹੈ ਭੰਗਾਣੀ ਦਾ ਯੁੱਧ, ਨਦੌਣ, ਗੁਲੇਰ, ਅਨੰਦਪੁਰ ਸਾਹਿਬ ਦੇ 2-3 ਜੰਗ ਨੇ, ਨਿਰਮੋਹਗੜ੍ਹ, ਬਸੌਲੀ, ਸਿਰਸਾ ਦਾ ਕੰਢਾ, ਚਮਕੌਰ ਦੀ ਗੜੀ ਤੇ ਮੁਕਤਸਰ ਦਾ ਜੰਗ। ਔਰ ਇਹਦੇ 'ਚ ਜਿਹੜੇ ਸਭ ਤੋਂ ਜ਼ਿਆਦਾ ਲੜਾਈਆਂ ਨੇ 22 ਤਾਰ ਦੇ ਪਹਾੜੀ ਰਾਜਿਆਂ ਦੇ ਨਾਲ ਨੇ, ਕਿਉਂਕਿ ਹਿੰਦੂ ਥਾਟ ਨੂੰ, ਖਾਲਸੇ ਦਾ ਨਵੇਕਲਾਪਨ, ਜ਼ਾਤ ਪਾਤੀ ਸਿਸਟਮ ਨੂੰ ਪੱਕੇ ਤੌਰ ਤੇ ਖਤਮ ਕਰਨਾ ਹੈ, ਜਿਨ੍ਹਾਂ ਨੂੰ ਉਹਨਾਂ ਨੇ ਸ਼ੂਦਰ ਬਣਾਇਆ ਹੈ। ਜੇ ਔਰਤ ਦੇ ਹੱਕ ਖੋਏ ਹੋਏ ਨੇ ਤੇ ਇੱਥੇ ਗੁਰੂ ਕੇ ਸਿੰਘ ਹੀ ਨਹੀਂ, ਗੁਰੂ ਕੀਆਂ ਲਾਡਲੀਆਂ, ਇਹ ਕੌਰ ਪ੍ਰਿੰਸੈਸਿਸ ਜਿਹੜੀਆਂ ਨੇ, ਇਹ ਵੀ 5 ਕਕਾਰੀ ਰੂਪ ਸ਼ਸਤਰ ਧਾਰਨ ਕਰਕੇ ਅਬਲਾ ਤੋਂ ਸ਼ੀਣੀ ਸਿੰਘਣੀ ਦਾ ਰੂਪ ਧਾਰਨ ਕਰਦੀਆਂ ਨੇ। ਔਰ ਇਹ ਕ੍ਰਿਸ਼ਮਾ ਜਿਹੜਾ ਉਹਨਾਂ ਪਹਾੜੀ ਰਾਜਿਆਂ ਨੂੰ, ਉਹਨਾਂ ਹਿੰਦੂ ਤਵੀਆਂ ਨੂੰ, ਉਸ ਬ੍ਰਾਹਮਣਵਾਦ ਨੂੰ ਮੰਨਣ ਵਾਲਿਆਂ ਨੂੰ ਪਚਦਾ ਨਹੀਂ ਹੈ। ਔਰ ਉਹਨਾਂ ਨੇ ਕਿਸ ਅੰਦਾਜ਼ ਦੇ ਵਿੱਚ ਫਿਰ ਔਰੰਗਜ਼ੇਬ ਨੂੰ ਵੀ ਇਸ ਗੱਲ ਦੇ ਲਈ ਮਨਾਇਆ ਕਿ ਮੁਗਲਿਆ ਫੌਜ ਜਿਹੜੀ ਹੈ 22 ਤਾਰ ਦੇ ਪਹਾੜੀ ਰਾਜਿਆਂ ਦੀ ਫੌਜ ਨਾਲ ਮਿਲ ਕੇ ਬਾਅਦ ਦੇ ਵਿੱਚ ਜਿਹੜਾ 9 ਮਹੀਨੇ ਦਾ ਅਨੰਦਪੁਰ ਸਾਹਿਬ ਦਾ ਘੇਰਾ ਹੈ, ਉਸ ਦੇ ਲਈ ਇਹ ਪਹਾੜੀ ਰਾਜੇ ਜ਼ਿੰਮੇਵਾਰ ਨੇ। ਫਿਰ ਅਸੀਂ ਦੇਖਦੇ ਹਾਂ ਕਿ ਗੁਰੂ ਕਲਗੀਧਰ ਪਾਤਸ਼ਾਹ ਦਾ ਜਦੋਂ ਉਹਨਾਂ ਦੀਆਂ ਰਚਨਾਵਾਂ ਵੱਲ ਅਸੀਂ ਨਜ਼ਰ ਮਾਰਦੇ ਹਾਂ, ਜਿੱਥੇ ਜ਼ਫਰਨਾਮਾ, ਜਿਨ੍ਹਾਂ ਰਚਨਾਵਾਂ ਦੇ ਵਿੱਚ ਇੱਕ ਸ਼ਾਹਕਾਰ ਹੈ ਜਿਹੜਾ ਔਰੰਗਜ਼ੇਬ ਨੂੰ ਦੀਨਾ ਕਾਂਗੜ ਤੋਂ 10ਵੇਂ ਪਾਤਸ਼ਾਹ ਨੇ ਪੱਤਰ ਲਿਖਿਆ। ਬੇਸ਼ੱਕ ਦੁਨਿਆਵੀ ਨਜ਼ਰ ਨਾਲ ਦੇਖਿਆ ਗੁਰੂ ਸਾਹਿਬ ਨੇ ਅਨੰਦਪੁਰ ਛੱਡਿਆ, ਉਹਨਾਂ ਦੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸਨ, ਉਹਨਾਂ ਦੇ ਕੋਈ ਫੌਜ ਨਹੀਂ ਸੀ, ਲੇਕਿਨ ਇਹ ਜਿੱਤ ਦਾ ਪੱਤਰ, ਇਹ اخلاقی ਉਚਾਈ ਦੀ ਗੱਲ ਸੀ। ਜਿੱਥੇ ਔਰੰਗਜ਼ੇਬ ਦੇ ਗੁਣਾਂ ਦੀ ਤਾਰੀਫ ਕੀਤੀ, ਉੱਥੇ ਔਰੰਗਜ਼ੇਬ ਨੂੰ ਇਹ ਵੀ ਯਾਦ ਕਰਵਾਇਆ ਕਿ ਤੂੰ ਮੋਮਨ ਨਹੀਂ ਹੈ, ਤੂੰ ਇਸਲਾਮ ਦੇ ਨਾਂ ਥੱਲੇ ਜੋ ਜ਼ੁਲਮ ਕਰ ਰਹੇ, ਇਹ ਤੈਨੂੰ ਅੱਲਾ ਦੀ ਦਰਗਾਹ ਦੇ ਵਿੱਚ ਢੋਈ ਨਹੀਂ ਮਿਲੇਗੀ। ਔਰ ਉਸ ਨੂੰ ਇਹ ਵੀ ਯਾਦ ਕਰਵਾਇਆ ਕਿ ਅਸੀਂ ਰੱਬ ਦੇ ਬੰਦੇ, ਰੱਬ ਨੂੰ ਯਾਦ ਕਰਨ ਵਾਲੇ ਫਕੀਰ, ਸਾਨੂੰ ਇਸ ਲਈ ਤਲਵਾਰ ਚੁੱਕਣ ਦੀ ਲੋੜ ਪਈ ਕਿਉਂਕਿ ਇਨਸਾਫ ਲੈਣ ਲਈ ਹੋਰ ਸਾਰੇ ਰਸਤੇ ਜਿਹੜੇ ਨੇ ਉਹ ਬੰਦ ਹੋ ਚੁੱਕੇ ਸਨ। ਸਤਿਗੁਰੂ ਦਾ ਇਹ ਜਗਤ ਪ੍ਰਸਿੱਧ ਸ਼ੇਅਰ ਹੈ, ਚੁੰਕਾਰਜ਼ ਹਮਾ ਹੀਲਤੇ ਦਰਗੁਜ਼ਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ ਹੈ। ਔਰ ਇਹੀ ਸ਼ਬਦਾਵਲੀ ਐਗਜ਼ੈਕਟਲੀ ਜਦੋਂ ਅਸੀਂ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਆਫ ਹਿਊਮਨ ਰਾਈਟਸ ਦੇਖਦੇ ਹਾਂ ਔਰ ਉਸ ਦੇ ਪ੍ਰੀਐਂਬਲ ਦੇ ਵਿੱਚ, ਉਸ ਦੀ ਭੂਮਿਕਾ ਦੇ ਵਿੱਚ ਇਹ ਸ਼ਬਦ ਦਰਜ ਨੇ ਕਿ if a man is not to be compelled as a last resort to rebellion, his human rights must be protected by the rule of the law, ਕਿ ਜੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ ਹਥਿਆਰ ਦੇ ਤੌਰ ਤੇ ਜਾਣ ਤੋਂ ਰੋਕਣਾ ਤੇ ਫਿਰ ਹਰ ਹਾਲਤ ਵਿੱਚ ਉਸ ਦੇ ਮਨੁੱਖੀ ਹੱਕਾਂ ਦੀ ਜਿਹੜੀ ਆ ਉਹ ਰਖਵਾਲੀ ਹੋਣੀ ਚਾਹੀਦੀ ਹੈ। ਔਰ ਇਸ ਸਾਰੇ ਦੇ ਨਾਲ ਜਦੋਂ ਅਸੀਂ ਈਵਨ ਜੰਗੀ ਕਰੈਕਟਰ ਦੇ ਵਿੱਚ ਦੇਖਦੇ ਹਾਂ, 10ਵੇਂ ਪਾਤਸ਼ਾਹ ਦੋਨਾਂ ਹੱਥਾਂ ਨਾਲ ਤੀਰ ਚਲਾਉਂਦੇ ਨੇ, ਸਫਲ ਘੋੜ ਸਵਾਰ ਨੇ ਔਰ ਹਮੇਸ਼ਾ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨੂੰ ਪਹਿਲਾਂ ਵੰਗਾਰ ਕੇ ਕਿਹਾ ਕਿ ਭਾਈ ਪਹਿਲਾ ਵਾਰ ਕਰ ਲੈ। ਔਰ ਜਦੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਹਰ ਤੀਰ ਦੇ ਨਾਲ 1.25 ਤੋਲਾ ਸੋਨਾ ਲੱਗਾ ਹੁੰਦਾ ਤਾਂ ਕਿ ਜਿਹੜਾ ਉਸ ਤੀਰ ਨਾਲ ਜ਼ਖਮੀ ਹੋਏ ਉਹ ਆਪਣਾ ਇਲਾਜ ਕਰਵਾ ਸਕੇ, ਜਿਹੜਾ ਮਰ ਜਾਏ ਉਹ ਆਪਣਾ ਦਫਨ ਜਾਂ ਸੰਸਕਾਰ ਉਸ ਦਾ ਪ੍ਰਬੰਧ ਕਰ ਸਕੇ। ਫਿਰ ਜੰਗ ਦੇ ਵਿੱਚ ਧਰਮ ਯੁੱਧ ਦੇ ਉਹ ਸਾਰੇ ਅਸੂਲ ਐਸਟੈਬਲਿਸ਼ ਕੀਤੇ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਅਸੀਂ ਦੇਖਦੇ ਕਿ ਕਿਵੇਂ ਭਾਈ ਕਨਈਆ ਜੀ ਜਿਹੜੇ ਕਿ ਸੱਜਣ ਤੇ ਦੁਸ਼ਮਣ ਦੋਨਾਂ ਨੂੰ
ਜਲ ਦੇ ਨਾਲ ਔਰ ਉਹਨਾਂ ਦੇ ਜ਼ਖਮਾਂ ਤੇ ਦਸਵੇਂ ਪਾਤਸ਼ਾਹ ਨੂੰ ਜਦੋਂ ਇਹ ਸ਼ਿਕਾਇਤ ਸਿੱਖਾਂ ਵੱਲੋਂ ਹੁੰਦੀ ਹੈ ਤੇ ਜਿੱਥੇ ਉਹ ਭਾਈ ਕਨ੍ਹਈਆ ਜੀ ਦੀ ਸੇਵਾ ਦੀ ਸਰਾਹਤਾ ਕਰਦੇ ਨੇ, ਸ਼ਲਾਘਾ ਕਰਦੇ ਨੇ, ਉੱਥੇ ਮਲਮ ਦੀ ਡੱਬੀ ਦੇ ਕੇ ਕਹਿੰਦੇ ਨੇ ਕਿ ਭਾਈ ਸਾਹਿਬ ਜਿੱਥੇ ਤੁਸੀਂ ਪਿਆਸਿਆਂ ਨੂੰ, ਸੱਜਣ ਦੁਸ਼ਮਣ ਦੋਨਾਂ ਨੂੰ ਪਾਣੀ ਪਿਆਉਂਦੇ ਹੋ, ਉੱਥੇ ਉਹਨਾਂ ਦੇ ਜ਼ਖਮਾਂ ਤੇ ਮਲਮ ਵੀ ਲਾਇਆ ਕਰੋ। ਸੋ ਇਹ ਇੰਟਰਨੈਸ਼ਨਲ ਰੈੱਡ ਕਰਾਸ ਦੇ ਅੱਜ ਜਦੋਂ ਕਾਨਸੈਪਟ ਦੀ ਗੱਲ ਹੁੰਦੀ ਹੈ ਤੇ ਇਹ ਉਸ ਦਾ ਪ੍ਰੀਕਰਸਰ ਹੈ ਜਿਸ ਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਇਹ ਯੁੱਧ, ਇਹ ਲੜਾਈਆਂ ਸਿਰਫ ਰਾਈਟੀਅਸਨੈਸ ਲਈ ਨੇ, ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰਨ ਲਈ ਨਹੀਂ। ਔਰ ਜਦੋਂ ਅਸੀਂ ਅੱਜ ਦੇ ਕੰਟੈਕਸਟ ਦੇ ਵਿੱਚ ਦਸਵੇਂ ਪਾਤਸ਼ਾਹ ਦਾ ਜੀਵਨ, ਉਹਨਾਂ ਦਾ ਸ਼ਾਹਕਾਰ ਖਾਲਸਾ ਔਰ ਉਹਨਾਂ ਦਾ ਖਾਲਸੇ ਦੇ ਉੱਤੇ ਅਟੁੱਟ ਵਿਸ਼ਵਾਸ, ਜਿਵੇਂ ਉਹਨਾਂ ਨੇ ਫਰਮਾਇਆ ਕਿ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਹੁਣ ਆਪਣਾ ਸਤਿਗੁਰੂ ਖਾਲਸੇ ਨੂੰ ਕਹਿਣਾ ਔਰ ਖਾਲਸੇ ਦੇ ਉੱਤੇ ਇਹ ਵਿਸ਼ਵਾਸ ਜਿਹੜਾ ਕਿ ਉਹਨਾਂ ਨੇ ਉਸ ਜ਼ਫਰਨਾਮੇ ਰਾਹੀਂ ਵੀ ਬੜਾ ਸਪਸ਼ਟ ਕੀਤਾ ਸੀ ਔਰੰਗਜ਼ੇਬ ਨੂੰ ਕਿ ਤੂੰ ਤਾਂ 4 ਅੰਗਿਆਰੇ ਬੁਝਾਏ ਨੇ। ਖਾਲਸਾ ਪੰਥ ਜਿਹੜਾ ਭਾਂਬੜ ਹੈ, ਜਿਹੜਾ ਉਸ ਖੜਪੇ ਵਾਂਗ ਹੈ, ਉਹ ਅਜੇ ਬਾਕੀ ਹੈ ਔਰ ਉਹ ਤੇਰੇ ਨਾਲ ਹਿਸਾਬ ਬਰਾਬਰ ਕਰੇਗਾ। ਅਸੀਂ ਅੱਜ ਥੋੜੇ ਜਿਹੇ ਚੈਲੰਜ ਤੋਂ ਬਾਅਦ ਜਦੋਂ ਕੁਝ ਹਾਸਲ ਨਹੀਂ ਹੁੰਦਾ ਹੈ, ਅਸੀਂ ਬੇਦਿਲ ਹੋ ਕੇ ਬੈਠ ਜਾਂਦੇ। ਪਰ ਦਸਵੇਂ ਪਾਤਸ਼ਾਹ ਦੇ ਸਾਹਮਣੇ ਦੇਖੋ ਕਿਉਂ ਜੇ ਚੈਲੰਜ ਨੇ। 5 ਸਾਲ ਦੀ ਉਮਰ ਤੱਕ ਉਹ ਆਪਣੇ ਪਿਤਾ ਤੋਂ ਦੂਰ ਨੇ, ਅਨੰਦਪੁਰ ਸਾਹਿਬ ਆਉਂਦੇ ਨੇ 5 ਸਾਲ ਦੀ ਉਮਰ 'ਚ। 9 ਸਾਲ ਦੀ ਉਮਰ ਤੱਕ ਸਿਰਫ 4 ਸਾਲ ਪਿਤਾ ਦੀ ਸੰਗਤ ਹੈ। ਕਸ਼ਮੀਰੀ ਪੰਡਤਾਂ ਦੀ ਪੁਕਾਰ ਦੇ ਉੱਤੇ ਆਪਣੇ ਪਿਤਾ ਨੂੰ ਸ਼ਹਾਦਤ ਦੇ ਲਈ ਜਿਹੜਾ ਉਹ ਆਪਣਾ ਵਿਊ ਦਿੰਦੇ ਨੇ ਔਰ ਫਿਰ ਇੱਕਦਮ ਉਸ ਵੇਲੇ ਦੀ ਮੁਗਲਿਆ ਹਕੂਮਤ ਦੇ ਨਾਲ ਟੱਕਰ, 22 ਤਾਰ ਦੇ ਪਹਾੜੀ ਰਾਜਿਆਂ ਦਾ ਜਿਸ ਕਿਸਮ ਦਾ ਵਰਤਾਰਾ। ਔਰ ਜਦੋਂ ਅਸੀਂ ਦੇਖਦੇ ਹਾਂ ਕਿ ਵਿਦਿਨ ਕਿਸ ਕਿਸਮ ਦਾ ਵਿਰੋਧ ਹੈ, ਇੱਕ ਪਾਸੇ ਆਪਣੇ ਘਰ ਦੇ ਵਿੱਚ ਹੀ ਜਿਨ੍ਹਾਂ ਨੂੰ ਅਸੀਂ ਕਜ਼ਨਸ ਕਵਾਂਗੇ, ਭਰਾ ਕਵਾਂਗੇ, ਸੋਢੀ, ਜਿਨ੍ਹਾਂ ਦੇ ਵਿੱਚ ਕੋਈ ਮੀਣੇ ਨੇ, ਕੋਈ ਧੀਰ ਮਲੀਏ ਨੇ, ਕੋਈ ਰਾਮ ਰਾਈਏ ਨੇ, ਜਿਹੜੇ ਕਿ ਰਲੇ ਹੋਏ ਨੇ ਸਰਕਾਰ ਦੇ ਨਾਲ, ਬਰਾਬਰ ਦੀਆਂ ਗੱਦੀਆਂ ਲਾ ਕੇ ਬੈਠੇ ਨੇ, ਉਹ ਪੂਰੀ ਤਰ੍ਹਾਂ ਵਿਰੋਧ 'ਚ ਖੜੇ ਨੇ। ਜੇ ਮਸੰਦ ਨੇ ਜਿਨ੍ਹਾਂ ਨੂੰ ਚੌਥੇ ਪਾਤਸ਼ਾਹ ਨੇ ਥਾਪਿਆ ਸੀ, ਜਿਹੜੇ ਸਿੱਖਾਂ ਦੇ ਦਸਵੰਧ ਦੀ ਮਾਇਆ ਗੁਰੂ ਘਰ ਤੱਕ ਪਹੁੰਚਾਉਣ ਦੇ ਲਈ ਜ਼ਿੰਮੇਵਾਰ ਸਨ, ਉਹ ਜਿਹੜੇ ਉਹ ਵੈਸੇ ਹੀ ਡਰਾਕਲ ਮਾਇਆ ਜਿਹੜੀ ਉਹਨਾਂ ਦੇ ਹੱਡਾਂ 'ਚ ਵੜੀ ਹੋਈ ਸੀ, ਉਹ ਕਦੇ ਮਾਤਾ ਗੁਜਰੀ ਨੂੰ ਆ ਕੇ ਜਿਹੜੀ ਹੈ ਉਹ ਚੁਗਲੀਆਂ ਕਰਦੇ ਨੇ, ਜਾਂ ਦੂਜਾ ਕਿ ਜੀ ਬੜੀ ਵਧੀਆ ਸੰਗਤ ਤੁਰਦੀ ਹੈ, ਬੜੇ ਜਿਹੜਾ ਖੀਰ ਪੂੜਿਆਂ ਦੇ ਲੰਗਰ ਹੁੰਦੇ ਨੇ, ਤੇ ਇਹਨਾਂ ਨੇ ਕਿੱਥੇ ਮੱਥਾ ਲਾ ਲਿਆ, ਹੁਣ 4 ਚੁਫੇਰੇ ਫੌਜਾਂ ਹੀ ਫੌਜਾਂ, ਨਿੱਤ ਦੀ ਲੜਾਈ ਹੈ, ਇਹ ਕਿਹੜਾ ਕੰਮ ਫੜਿਆ ਹੋਇਆ। ਔਰ ਖਾਲਸਾ ਸਾਜਣਾ ਵੇਲੇ ਵੀ ਇਹਨਾਂ ਮਸੰਦਾਂ ਦਾ ਰੋਲ ਸਾਡੇ ਇਤਿਹਾਸ ਨੇ ਬਿਆਨੇ। ਫਿਰ ਅਸੀਂ ਦੇਖਦੇ ਹਾਂ ਕਿ 22 ਤਾਰ ਦੇ ਪਹਾੜੀ ਰਾਜੇ ਜਿਸ ਧਰਤੀ ਦੇ ਲਈ, ਜਿੱਥੋਂ ਦੀ ਗੁਲਾਮੀ ਕੱਟਣ ਦੇ ਲਈ, ਸਵੈਮਾਨ ਦੇ ਲਈ ਗੁਰੂ ਸਾਹਿਬਾਨ ਆਪਣਾ ਸਰਬੰਸ ਕੁਰਬਾਨ ਕਰਨ ਤੱਕ ਜਾਂਦੇ ਨੇ, ਉਹਦਾ ਸਭ ਤੋਂ ਵੱਡਾ ਵਿਰੋਧ ਜਿਹੜਾ ਇਹ ਲੋਕ ਕਰਦੇ ਨੇ। ਔਰ ਫਿਰ ਜ਼ਾਹਰ ਹੈ ਕਿ ਮੁਗਲਿਆ ਹਕੂਮਤ ਦੀ ਕੋਈ ਛੋਟੀ ਤਾਕਤ ਨਹੀਂ ਹੈ। ਸੂਬਾ ਸਰਹੰਦ, ਸੂਬਾ ਲਾਹੌਰ ਔਰ ਇਹਨਾਂ ਦੀਆਂ ਕੰਬਾਈਨਡ ਫੋਰਸਿਸ, ਔਰ ਇਸ ਸਾਰੇ ਪੀਰੀਅਡ ਦੇ ਵਿੱਚ ਜਿਵੇਂ ਅਸੀਂ ਦਸੰਬਰ ਦੇ ਅਖੀਰਲੇ ਦਿਨਾਂ 'ਚ ਦੁਹਰਾਇਆ ਸੀ ਕਿ ਚਮਕੌਰ ਦੀ ਗੜੀ, ਸਰਹੰਦ ਦੀ ਕੰਧ ਤੇ ਖਿਦਰਾਣੇ ਦੀ ਢਾਬ ਜਿਹੜੀ ਮੁਕਤਸਰ ਬਣ ਕੇ ਸਾਹਮਣੇ ਆਉਂਦੀ ਹੈ, ਇਹ ਦਸਵੇਂ ਪਾਤਸ਼ਾਹ ਦੀ ਜਿੱਥੇ ਬਹਾਦਰੀ, ਸੂਰਮਗਤੀ ਔਰ ਖਾਲਸੇ ਦੇ ਲਈ ਜਿਹੜਾ ਉਹਨਾਂ ਨੇ ਇਹ ਸਾਰੇ ਨੂੰ ਜਿਹੜੀਆਂ ਲੀਹਾਂ ਪਾਈਆਂ, ਜਿਹੜੀਆਂ ਐਸਟੈਬਲਿਸ਼ ਕੀਤੇ ਜਿਹੜੇ ਮਾਰਕ, ਉਹਨਾਂ ਦੇ ਉੱਤੇ ਹੀ ਖਾਲਸਾ ਤੁਰਿਆ। ਔਰ ਇਸ ਦੇ ਨਾਲ ਉਹਨਾਂ ਦਾ ਗੁਰੂ ਸਾਹਿਬ ਦਾ ਸ਼ਹਿਰਾਂ ਦਾ ਵਸਾਣਾ, ਉਹ ਬੇਸ਼ੱਕ ਅਨੰਦਪੁਰ ਸਾਹਿਬ ਨੂੰ ਜਿਹੜਾ ਵਿਕਸਿਤ ਕਰਨਾ, ਪੌਂਟਾ ਸਾਹਿਬ ਜਮਨਾ ਦੇ ਕੰਢੇ, ਫਿਰ ਅਸੀਂ ਦੇਖਦੇ ਹਾਂ ਕਿ ਈਵਨ ਹਜ਼ੂਰ ਸਾਹਿਬ ਗੋਦਾਵਰੀ ਦੇ ਕੰਢੇ ਜਿੱਥੇ ਅੱਜ ਨਾਂਦੇੜ ਦਾ ਮੁਕਾਮ ਤਖਤ ਸ੍ਰੀ ਹਜ਼ੂਰ ਸਾਹਿਬ, ਇਹ ਸਾਰਾ ਪਾਰਟ। ਔਰ ਦਸਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਜਿਵੇਂ ਉਹਨਾਂ ਨੇ, ਜਦੋਂ ਅਸੀਂ ਐਜ਼ ਏ ਡਿਪਲੋਮੈਟ, ਐਜ਼ ਏ ਫਿਲਾਸਫਰ, ਤਾਂ ਉਹਨਾਂ ਦਾ ਰੋਲ ਅਸੀਂ ਦੇਖਿਆ, ਕਵੀ ਦੇ ਤੌਰ ਤੇ ਦੇਖਿਆ, ਯੋਧੇ ਦੇ ਤੌਰ ਤੇ ਦੇਖਿਆ, ਲੇਕਿਨ ਉਹ ਐਜ਼ ਏ ਡਿਪਲੋਮੈਟ ਅਸੀਂ ਦੇਖਦੇ। ਜੇ ਔਰੰਗਜ਼ੇਬ ਦੇ ਨਾਲ ਟੱਕਰ ਹੈ, ਔਰੰਗਜ਼ੇਬ ਰਿਪੈਂਟ ਕਰਦਾ ਹੈ, ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਜ਼ਾਹਰ ਕਰਦਾ, ਗੁਰੂ ਸਾਹਿਬ ਨੂੰ ਮਿਲਣ ਲਈ ਦੱਖਣ ਵੱਲ ਤੁਰ ਪੈਂਦੇ ਨੇ। ਪਰ ਜਿਉਂ ਹੀ ਰਾਜਸਥਾਨ ਉਹ ਕ੍ਰਾਸ ਕਰਦੇ ਨੇ, ਔਰੰਗਜ਼ੇਬ ਦੇ ਮੌਤ ਦੀ ਖਬਰ ਮਿਲਦੀ ਹੈ। ਉਸ ਦਾ ਬੇਟਾ ਬਹਾਦਰ ਸ਼ਾਹ ਗੁਰੂ ਸਾਹਿਬ ਦੀ ਮਦਦ ਮੰਗਦਾ, ਗੱਲਬਾਤ ਦੇ ਲਈ ਸੱਦਾ ਦਿੰਦਾ, ਉਹਦੇ ਨਾਲ ਡੀਲ ਬਣਦੀ ਹੈ ਕਿ ਭਾਈ ਇਹ ਸਾਰੀ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਉਹ ਖਤਮ ਕਰੋ, ਧਾਰਮਿਕ ਪਰਸੀਕਿਊਸ਼ਨ ਰੋਕੋ,
ਜਿਹੜੇ ਵਾਰ ਕ੍ਰਿਮੀਨਲ ਨੇ, ਜਿਨ੍ਹਾਂ ਨੇ ਗੁਰੂ ਸਾਹਿਬਾਨ ਔਰ ਸਾਹਿਬਜ਼ਾਦੇ ਔਰ ਦੂਸਰਿਆਂ ਦੇ ਵਜੀਦ ਖਾਂ, ਸੁੱਚਾਨੰਦ ਵਰਗੇ ਲੋਕ, ਇਹ ਸਾਡੇ ਹਵਾਲੇ ਕਰੋ। ਬਹਾਦਰ ਸ਼ਾਹ ਇਸ ਸਭ ਦੇ ਉੱਤੇ ਸਹਿਮਤੀ ਦਾ ਇਜ਼ਹਾਰ ਕਰਦਾ ਹੈ। ਆਗਰੇ ਵਿੱਚ ਗੁਰੂ ਸਾਹਿਬ ਉਸ ਨੂੰ ਮਿਲਦੇ ਨੇ, ਉਹ ਉਹਨਾਂ ਦਾ ਆਨਰ ਕਰਦਾ ਹੈ, ਸਿਰੋਪਾਓ ਦਿੰਦਾ ਹੈ। ਹੁਣ ਇਹ ਇੱਕ ਗੱਲ ਦੇਖਣ ਵਾਲੀ ਹੈ ਕਿ ਕਿੱਥੇ ਉਹੀ ਮੁਗਲਿਆ ਸਲਤਨਤ ਕਿਸ ਹੱਦ ਤੱਕ ਜਾਂਦੀ ਹੈ ਗੁਰੂ ਸਾਹਿਬ ਦੇ ਖਿਲਾਫ, ਪਰ ਗੁਰੂ ਸਾਹਿਬ ਉਹਨੂੰ ਨਿੱਜੀ ਨਹੀਂ ਲੈਂਦੇ। ਜੇ ਹਕੂਮਤ ਚੋਂ ਬਹਾਦਰ ਸ਼ਾਹ ਗੱਲਬਾਤ ਦੀ ਪੇਸ਼ਕਸ਼ ਦੇ ਨਾਲ ਸੁਲਹ ਸਫਾਈ ਕਰਨਾ ਚਾਹੁੰਦੇ ਤੇ 10ਵੇਂ ਪਾਤਸ਼ਾਹ ਉਸ ਨੂੰ ਮੌਕਾ ਦਿੰਦੇ ਨੇ, ਪਰ ਜਦੋਂ ਦੱਖਣ ਤੱਕ ਪਹੁੰਚਦੇ ਆ ਗੁਰੂ ਸਾਹਿਬ ਔਰ ਬਾਕੀ ਸਿੱਖਾਂ ਨੂੰ ਵੀ ਗੁਰੂ ਸਾਹਿਬ ਇਹ ਨਿਸ਼ਚਾ ਕਰਵਾ ਦਿੰਦੇ ਨੇ ਕਿ ਇੱਥੋਂ ਇਨਸਾਫ ਨਹੀਂ ਨਿਕਲਣਾ, ਕਿਉਂਕਿ ਸਰਹੰਦ ਦਾ ਸੂਬਾ ਵਜੀਦ ਖਾਂ ਇੰਨਾ ਜ਼ਿਆਦਾ ਅਹਿਮੀਅਤ ਵਾਲਾ ਸੀ ਕਿ ਬਹਾਦਰ ਸ਼ਾਹ ਉਹਦੇ ਖਿਲਾਫ ਕਾਰਵਾਈ ਵੀ ਨਹੀਂ ਸੀ ਕਰਨਾ ਚਾਹੁੰਦਾ, ਔਰ ਉਸ ਨੇ ਵੀ ਆਪਣੀਆਂ ਚਾਲਾਂ ਜਾਰੀ ਰੱਖੀਆਂ ਹੋਈਆਂ ਸਨ। ਉਹਨਾਂ ਹਾਲਾਤਾਂ 'ਚ ਫਿਰ 10ਵੇਂ ਪਾਤਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਇੱਕ ਵੈਰਾਗੀ ਫਕੀਰ ਨੂੰ ਥਾਪੜਾ ਦੇ ਕੇ, ਜਿਵੇਂ ਖੰਡੇ ਬਾਟੇ ਦੀ ਪਹੁਲ ਦੇ ਕੇ, ਬਹਾਦਰ ਦਾ ਟਾਈਟਲ ਦੇ ਕੇ, 5 ਤੀਰਾਂ ਦੀ ਬਖਸ਼ਿਸ਼ ਦੇ ਨਾਲ, 5 ਪਿਆਰਿਆਂ ਦੀ ਕੌਂਸਲ ਦੇ ਨਾਲ ਜਿਹੜਾ ਪੰਜਾਬ ਵੱਲ ਤੋਰਦੇ ਨੇ। ਪੰਜਾਬ ਦੀ ਸਿੱਖ ਸੰਗਤਾਂ ਦੇ ਨਾਂ ਹੁਕਮਨਾਮੇ ਨੇ ਕਿ ਅਸਾਂ ਬੰਦਾ ਸਿੰਘ ਨੂੰ ਜਥੇਦਾਰ ਕੀਤਾ, ਹਥਿਆਰ ਬਨ ਕੇ ਆਏ ਮਿਲੋ। ਔਰ ਜਦੋਂ ਤੱਕ ਬੰਦਾ ਸਿੰਘ ਰਵਾਨਾ ਹੁੰਦਾ ਉਹ ਜੇ ਰਸਤੇ 'ਚ ਹੈ, ਜਦੋਂ ਕਿ ਉਸ ਨੂੰ 10ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਣ ਦੀ ਖਬਰ ਮਿਲਦੀ ਹੈ, ਪਰ ਜੋਤੀ ਜੋਤ ਸਮਾਣ ਤੋਂ ਇੱਕ ਦਿਨ ਪਹਿਲਾਂ 10ਵੇਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਉਸ ਦੀ ਤਾਬਿਆ 5 ਸਿੰਘਾਂ ਨੂੰ ਖੜੇ ਕਰਕੇ ਹੁਕਮ ਕਰਦੇ ਨੇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਇਹ ਗੁਰੂ ਗ੍ਰੰਥ ਤੇ ਗੁਰੂ ਪੰਥ, ਜਿਸ ਦਾ ਹੁਕਮ 10ਵੇਂ ਪਾਤਸ਼ਾਹ ਨੇ 5 ਪਿਆਰਿਆਂ ਦੇ ਰੂਪ 'ਚ ਜਦੋਂ ਅੰਮ੍ਰਿਤ ਦੀ ਦਾਤ ਮੰਗੀ ਸੀ ਅਨੰਦਪੁਰ ਸਾਹਿਬ, ਫਿਰ ਉਹਨਾਂ 5 ਪਿਆਰਿਆਂ ਦੇ ਰੂਪ 'ਚ ਜਦੋਂ ਚਮਕੌਰ ਦੀ ਗੜੀ 'ਚੋਂ 5 ਪਿਆਰਿਆਂ ਦਾ ਬੇਨਤੀਨੁਮਾ ਹੁਕਮ ਜਿਹੜਾ ਉਸ ਨੂੰ ਮੰਨ ਕੇ ਚਮਕੌਰ ਦੀ ਗੜੀ ਛੱਡੀ ਸੀ, ਤੇ ਜੋਤੀ ਜੋਤ ਸਮਾਣ ਤੋਂ ਪਹਿਲਾਂ ਤਾਬਿਆ ਉਹਨਾਂ 5 ਸਿੰਘਾਂ ਦੇ ਗੁਰੂ ਗ੍ਰੰਥ ਸਾਹਿਬ ਅੱਗੇ ਆਪਣਾ ਸੀਸ ਝੁਕਾਣਾ। ਇਹ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਯੂਨੀਕ ਡਾਕਟਰੀਨ ਜਿਹੜੀ 10ਵੇਂ ਪਾਤਸ਼ਾਹ ਨੇ ਦਿੱਤੀ, ਔਰ ਇਹ ਖਾਲਸੇ ਦੀ ਕਰਾਮਾਤ ਸੀ ਕਿ ਇਹਨਾਂ 3 ਸਦੀਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ 4 ਪਾਵਰਫੁਲ ਸਾਮਰਾਜਾਂ ਦੇ ਨਾਲ ਖਾਲਸਾ ਟਕਰਾਇਆ। ਕਿਵੇਂ ਖਾਲਸੇ ਨੇ 1 ਸਦੀ ਜਿਹੜਾ ਉਹ ਘੋੜਿਆਂ ਦੀਆਂ ਕਾਠੀਆਂ ਨੂੰ ਆਪਣਾ ਘਰ ਬਣਾਇਆ, ਮੁੱਠੀ ਭਰ ਛੋਲਿਆਂ ਤੇ ਗੁਜ਼ਾਰਾ ਕੀਤਾ, ਘੱਲੂਕਾਰਿਆਂ ਦੇ ਉਸ ਵਰਤਾਰੇ ਚੋਂ ਨਿਕਲੇ। ਲੇਕਿਨ ਇਹ ਗੱਲ ਉਹਨਾਂ ਨੂੰ ਦ੍ਰਿੜ ਸੀ ਕਿ ਇਹ ਜ਼ਾਲਮ ਰਾਜ ਹੈ, ਇਸ ਦੀ ਜੜ ਪੁੱਟਣੀ ਹੈ, ਤੇ ਅਲਟੀਮੇਟਲੀ ਉਸ ਧਰਤੀ ਦੇ ਉੱਤੇ ਸਰਬੱਤ ਦੇ ਭਲੇ ਦਾ ਰਾਜ ਖਾਲਸਾ ਪੰਥ ਨੇ ਸਿਰਜਿਆ। ਬੁੱਲੇ ਸ਼ਾਹ ਦੀ ਕਲਮ ਵੀ ਚੱਲੀ ਜਦੋਂ ਬੁੱਲੇ ਸ਼ਾਹ ਨੇ ਕਿਹਾ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਕਿ ਭੂਰਿਆਂ ਦੀਆਂ ਬੁੱਕਲਾਂ ਮਾਰਨ ਵਾਲੇ ਹੁਣ ਇਸ ਧਰਤੀ ਦੇ ਬਾਦਸ਼ਾਹ ਨੇ ਤੇ ਮੁਗਲਾਂ ਨੂੰ ਕੌੜਾ ਘੁੱਟ ਪੀਣ ਤੇ ਮਜਬੂਰ ਹੋਣਾ ਪਿਆ। ਇਸੇ ਤਰ੍ਹਾਂ 1000 ਸਾਲ ਤੋਂ ਜਿਹੜਾ ਦਰਿਆ ਖੈਬਰ ਦਾ ਰਸਤਾ, ਜਿੱਥੋਂ ਉਸ ਤੋਂ ਪਹਿਲਾਂ ਅਲੈਗਜ਼ੈਂਡਰ ਵੀ ਔਰ ਹਰ ਕੋਈ ਉਸ ਰਸਤੇ ਆਉਂਦਾ ਸੀ, ਪੰਜਾਬ ਦੇ ਵਿੱਚ ਇਸ ਕਿਸਮ ਦੀ ਲੁੱਟ ਖਸੁੱਟ ਸੀ ਕਿ ਪੰਜਾਬ ਦੀਆਂ ਲੋਕ ਬੋਲੀਆਂ ਦੇ ਵਿੱਚ ਇਹ ਬੋਲੀ ਸੀ ਕਿ ਖਾਦਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ। ਉਹ ਕੋਈ ਆਇਆ, ਨਾਦਰ ਸ਼ਾਹ ਆਇਆ, ਅਹਿਮਦ ਸ਼ਾਹ ਆਇਆ, ਉਸ ਤੋਂ ਪਹਿਲਾਂ ਮੁਹੰਮਦ ਗੌਰੀ ਆਇਆ, ਮਹਿਮੂਦ ਗਜ਼ਨਵੀ ਆਇਆ। ਇਹ ਸਿਲਸਿਲਾ ਜਾਰੀ ਸੀ ਤੇ ਗੁਰੂ ਕੇ ਖਾਲਸੇ ਨੇ ਦਰਿਆ ਖੈਬਰ ਤੱਕ ਪਹੁੰਚ ਕੇ ਉਸ ਦਰਵਾਜ਼ੇ ਨੂੰ ਹਮੇਸ਼ਾ ਲਈ ਬੰਦ ਕੀਤਾ। 800 ਸਾਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਪਹਿਲਾ ਨੇਟਿਵ ਸਨ ਆਫ ਦਾ ਸੋਇਲ ਸੀ, ਗੁਜਰਾਤ ਦੀ ਧਰਤੀ ਤੇ ਪੈਦਾ ਹੋਇਆ ਉਹ ਯੋਧਾ। ਔਰ ਹਰੀ ਸਿੰਘ ਨਲੂਆ ਜਿਨ੍ਹਾਂ ਦਾ ਜਨਮ ਵੀ ਗੁਜਰਾਂਵਾਲੇ ਦਾ ਹੈ, ਕਿ ਜਿਨ੍ਹਾਂ ਨੇ ਦਰਿਆਏ ਸਿੰਧ, ਇੰਡਸ ਨੂੰ ਕਿਹਾ ਜਾਂਦਾ ਹੈ, ਉਹਨੂੰ ਪਹਿਲੀ ਵਾਰੀ ਕ੍ਰਾਸ ਕਰਕੇ ਤੇ ਫਿਰ ਅਸੀਂ ਜੇ ਕਹੀਏ ਕਿ ਉਲਟੇ ਬਾਂਸ ਬਰੇਲੀ ਨੂੰ ਵਾਂਗ ਦਰਿਆ ਖੈਬਰ ਤੱਕ ਪਹੁੰਚ ਕਰਕੇ ਇਹ ਦੱਸ ਦਿੱਤਾ ਕਿ ਖਾਲਸੇ ਦੀ ਤਲਵਾਰ ਕੀ ਹੈ। ਔਰ ਜੇ ਅੰਗਰੇਜ਼ ਉਹਨਾਂ ਨੇ ਧੋਖੇ ਨਾਲ ਸਿੱਖ ਰਾਜ ਹੜੱਪਿਆ ਤੇ ਫਿਰ ਸਾਰੇ ਭਾਰਤ ਦੀ ਆਜ਼ਾਦੀ ਦੇ ਲਈ ਅੰਗਰੇਜ਼ੀ ਸਾਮਰਾਜ ਤੋਂ ਸਿੱਖਾਂ ਨੇ 80% ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ। ਉਹ ਭਾਵੇਂ ਫਾਂਸੀ ਤੇ ਚੜ੍ਹਨਾ ਹੈ, ਕਾਲੇ ਪਾਣੀ ਹੈ, ਜੇਲਾਂ ਕੱਟਣੀਆਂ। ਇਹ ਵੱਖਰੀ ਗੱਲ ਹੈ ਕਿ 47 ਦੇ ਦੌਰ 'ਚ ਸਾਡੀ ਅਹਿਮਕ ਨਾਕਾਬਲ ਲੀਡਰਸ਼ਿਪ ਦੀ ਬਦੌਲਤ ਅਸੀਂ ਵਾਪਸ ਹਿੰਦੂ ਗੁਲਾਮੀ ਦੇ ਵਿੱਚ ਆ ਫਸੇ। ਉਸ ਵਕਤ ਨੂੰ ਅਸੀਂ ਜਿਹੜਾ ਉਹ ਬਿਲਕੁਲ ਖੁੰਝਾ ਲਿਆ। ਔਰ ਪਿਛਲੇ 70 ਸਾਲ ਤੋਂ, ਔਰ ਇਸ ਦੇ ਬਾਵਜੂਦ
ਕਿ ਭਾਰਤ ਆਪਣੇ ਆਪ ਨੂੰ ਲੋਕਤੰਤਰੀ ਦੇਸ਼ ਕਹਿੰਦਾ ਹੈ। 1 ਬਿਲੀਅਨ 300 ਮਿਲੀਅਨ ਅੱਜ ਦੀ ਆਬਾਦੀ ਹੈ, ਪਰ ਪਿਛਲੇ 47 ਤੋਂ 84 ਤੱਕ ਲਗਭਗ 37 ਸਾਲ ਸ਼ਾਂਤਮਈ ਤਰੀਕੇ ਨਾਲ ਖਾਲਸੇ ਨੇ ਟੱਕਰ ਲਈ ਭਾਰਤੀ ਸਾਮਰਾਜ ਦੇ ਨਾਲ। ਤੇ ਜੇ ਟੈਂਕਾਂ ਤੋਪਾਂ ਨਾਲ ਅਕਾਲ ਤਖਤ 37 ਇਤਿਹਾਸਕ ਗੁਰਦੁਆਰਿਆਂ ਤੇ ਭਾਰਤੀ ਫੌਜ ਨੇ ਧਾਵਾ ਬੋਲਿਆ, ਤੇ ਫਿਰ ਖਾਲਸੇ ਦੇ ਨੌਜਵਾਨਾਂ ਨੇ, ਖਾਲਸੇ ਦੀਆਂ ਮੁਟਿਆਰਾਂ ਨੇ, ਸਿੰਘਾਂ ਸਿੰਘਣੀਆਂ ਨੇ ਵੀ ਤਲਵਾਰ ਦੇ ਉਹ ਜ਼ੋਰ ਦਿਖਾਏ। ਇੰਦਰਾ ਗਾਂਧੀ ਹੋਏ, ਜਨਰਲ ਵੈਦਿਆ ਹੋਏ, ਬੇਅੰਤ ਸਿੰਘ ਹੋਏ, ਔਰ ਅੱਜ ਤੱਕ ਇਸ ਖਾਲਸੇ ਦੀ ਧਾਕ ਹੈ ਕਿ ਖਾਲਸਾ ਕਦੇ ਵੀ ਜਿਹੜਾ ਹੈ ਉਹ ਹਿਸਾਬ ਬਰਾਬਰ ਕੀਤੇ ਬਿਨਾਂ ਨਹੀਂ ਰਹਿੰਦਾ। ਔਰ ਅੱਜ ਜਦੋਂ ਅਸੀਂ 350ਵੇਂ ਇਸ ਮੁਬਾਰਕ ਪ੍ਰਕਾਸ਼ ਦਿਨ ਨੂੰ ਮਨਾ ਰਹੇ ਹਾਂ, ਮੈਂ ਕਨਕਲੂਡ ਕਰਾਂ ਅੱਜ ਦੇ ਇਸ ਸੈਗਮੈਂਟ ਨੂੰ ਕਿ ਸਾਡੇ ਸਾਹਮਣੇ ਅੱਜ ਇਹ ਸਵਾਲ ਹੈ ਕਿ 30 ਮਿਲੀਅਨ ਸਿੱਖ ਕੌਮ ਕੀ ਉਸਨੇ ਉਸ ਧਰਤੀ ਦੇ ਉੱਤੇ ਆਜ਼ਾਦ ਉਸ ਵਿਲੱਖਣ ਪਹੁੰਚ ਦੇ ਨਾਲ, ਵਿਲੱਖਣ ਸਰੂਪ ਦੇ ਨਾਲ, ਵਿਲੱਖਣ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਦੇ ਨਾਲ ਸਰਵਾਈਵ ਕਰਨੇ, ਜਾਂ ਅਲਟੀਮੇਟਲੀ ਅਸੀਂ ਹਿੰਦੂਤਵਾ ਦੇ ਸਮੁੰਦਰ ਵਿੱਚ ਬੁੱਧ ਧਰਮ ਵਾਂਗ ਗਰਕ ਹੋਣਾ। ਅੱਜ ਇਹ ਚੈਲੰਜ ਹੈ। ਉਹ ਮੋਦੀ ਤੋਂ ਲੈ ਕੇ ਥੱਲੇ ਤੱਕ ਆਪਣੇ ਵੀ ਕੁਹਾੜੀ ਦੇ ਦਸਤੇ ਬਾਦਲ ਐਂਡ ਕੰਪਨੀ ਬਣੇ ਹੋਏ ਨੇ। ਔਰ ਜਿਸ ਕਦਰ ਕੱਲ ਦੇ ਉਸ ਮੁੱਖ ਸਮਾਗਮ ਦੇ ਵਿੱਚ ਬਾਦਲ ਨੇ ਇਹ ਗੱਲ ਕਹੀ, ਬਾਕੀ ਉਰਲੀਆਂ ਪਰਲੀਆਂ ਗੱਲਾਂ ਕਰਕੇ ਕਿ ਜੀ ਸਿੱਖਾਂ ਨੂੰ ਭਾਵੇਂ ਕੁਛ ਨਾ ਦਿਓ, ਇਹਨਾਂ ਨੂੰ ਤੁਸੀਂ ਸ਼ਾਬਾਸ਼ ਦੇ ਦਿਓ, ਬਸ ਸ਼ਾਬਾਸ਼ ਦੇ ਕੇ ਇਹਨਾਂ ਤੋਂ ਜੋ ਮਰਜ਼ੀ ਕਰਾ ਲਓ, ਇਹ ਕੁਰਬਾਨੀ ਤੋਂ ਪਿੱਛੇ ਨਹੀਂ ਹਟਣਗੇ। ਤੇ ਮੈਂ ਕਿਹਾ ਕਿ ਵੀ ਅੱਜ ਸਾਡੀ ਹਾਲਤ ਇਹ ਹੈ ਕਿ 30 ਮਿਲੀਅਨ ਸਿੱਖਾਂ ਦੀ ਜਿੱਥੇ ਕਿ ਇੱਕ ਪੂਰੀ ਨਸਲ ਮਾਰ ਮੁਕਾਈ ਹੈ, ਘੱਲੂਘਾਰੇ ਵਰਤਾਏ ਨੇ, ਕੌਮ ਆਪਣੀ ਡੈਸਟਨੀ ਸਿਰਜਣਾ ਚਾਹੁੰਦੀ ਹੈ, ਤੇ ਇਹ ਦੁਸ਼ਮਣ ਦੀ ਕੁਹਾੜੀ ਦਾ ਦਸਤਾ ਬਣਿਆ ਬਾਦਲ ਪਟਨਾ ਸਾਹਿਬ ਦੀ ਧਰਤੀ ਤੇ ਖਲੋ ਕੇ ਕਹਿ ਰਿਹਾ ਕਿ ਅਸੀਂ ਤੁਹਾਡੇ ਮਰਸਨਰੀ ਹਾਂ, ਅਸੀਂ ਤੁਹਾਡੇ ਮੁੰਡੂ ਹਾਂ, ਅਸੀਂ ਤੁਹਾਡੇ ਮਜ਼ਦੂਰ ਹਾਂ, ਤੁਸੀਂ ਬਸ ਸਾਨੂੰ ਜਿਹੜਾ ਹੈ ਉਹ ਪਿੱਠ ਤੇ ਥਾਪੀ ਦੇ ਦਿਓ ਕਿ ਬੱਲੇ ਬੱਲੇ ਕਰ ਦਿਓ, ਸ਼ਾਬਾ ਸ਼ਾਬਾ ਕਰ ਦਿਓ, ਅਸੀਂ ਤੁਹਾਡੇ ਲਈ ਮਰਨ ਲਈ ਤਿਆਰ ਰਵਾਂਗੇ। ਸੋ ਮੈਂ ਸਮਝਦਾ ਵੀ ਇਹ ਇੱਕ ਸ਼ਰਮਨਾਕ ਵਰਤਾਰ ਹੈ ਕਿ ਜਿਸ ਪਟਨੇ ਦੀ ਧਰਤੀ ਤੋਂ ਜਿੱਥੇ 10ਵੇਂ ਪਾਤਸ਼ਾਹ ਨੇ ਬਾਲ ਰੂਪ ਦੇ ਵਿੱਚ ਵੀ ਛੋਟੇ ਛੋਟੇ ਬਾਲਕਾਂ ਨੂੰ ਇਕੱਠੇ ਕਰਕੇ ਗਿਆ ਸੀ ਕਿ ਜਦੋਂ ਇੱਥੋਂ ਦਾ ਹਾਕਮ ਲੰਘੇ ਤੇ ਉਹਦੇ ਅੱਗੇ ਸਿਰ ਨਹੀਂ ਝੁਕਾਉਣਾ ਹੈ। ਉਸ ਧਰਤੀ ਦੇ ਉੱਤੇ ਜਿੱਥੋਂ ਕਿ ਆਜ਼ਾਦੀ ਦਾ ਸੰਕਲਪ ਨਿਕਲਦਾ ਹੈ, ਜਿਸ ਧਰਤੀ ਤੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਸੱਚ ਹੱਕ ਇਨਸਾਫ ਦਾ ਉਹ ਸਫ਼ਰ ਸ਼ੁਰੂ ਕੀਤਾ ਹੈ, ਉਸ ਧਰਤੀ ਤੇ ਖਲੋ ਕੇ ਜਦੋਂ ਅੱਜ ਸਿੱਖਾਂ ਦੀ ਸਭ ਤੋਂ ਵੱਡੀ ਪਾਰਟੀ ਅਕਾਲੀ ਦਲ ਦਾ ਪ੍ਰਧਾਨ 5 ਵਾਰ ਮੁੱਖ ਮੰਤਰੀ ਰਿਹਾ ਹੈ, ਜ਼ਲੀਲ ਬੰਦਾ ਇਸ ਕਿਸਮ ਦੀ ਗੱਲ ਕਰਦੇ, ਤੇ ਫਿਰ ਸਾਨੂੰ ਦੇਖਣਾ ਪਏਗਾ ਕਿ 10ਵੇਂ ਪਾਤਸ਼ਾਹ ਨੇ ਮਸੰਦਾਂ ਨਾਲ ਕਿਵੇਂ ਨਜਿੱਠਿਆ ਸੀ, ਦੂਸਰਿਆਂ ਨਾਲ ਕਿਵੇਂ ਨਜਿੱਠਿਆ ਸੀ, ਤੇ ਕਿਵੇਂ ਖਾਲਸੇ ਨੇ ਫਿਰ ਅਲਟੀਮੇਟਲੀ ਉਸ ਆਜ਼ਾਦੀ ਨੂੰ ਹਾਸਲ ਕੀਤਾ ਸੀ। ਅੱਜ ਵੀ ਸਾਡੇ ਸਾਹਮਣੇ ਖਾਲਿਸਤਾਨ ਦੀ ਜਿਹੜੀ ਹੈ ਉਹ ਤਹਿਰੀਕੇ ਆਜ਼ਾਦੀ ਹੈ, ਪਰ ਇਸ ਸਮਾਰਕ ਮੌਕੇ ਦੇ ਉੱਤੇ ਸਾਡੀਆਂ ਯਾਦਾਂ ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਜਿਨ੍ਹਾਂ ਨੇ ਪਿਛਲੇ ਲਗਭਗ 3 ਦਹਾਕਿਆਂ ਦੇ ਵਿੱਚ ਆਪਣੇ ਸਰੀਰਾਂ ਦੇ ਨਜ਼ਰਾਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਭੇਟ ਕੀਤੇ ਨੇ, ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕੀਤਾ ਹੈ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨ ਮੱਤਾ ਹੋਏ, ਮਾਨ ਮੱਤਾ ਹੋਏ। ਉਸ ਧਰਤੀ ਤੇ ਖਾਲਸੇ ਦੀਆਂ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਰਹਿਣ। ਅਸੀਂ ਉਹਨਾਂ ਨੂੰ ਸਜਦਾ ਵੀ ਕਰਦੇ ਹਾਂ ਔਰ ਇਸ ਰਿਜ਼ੋਲਵ ਦੇ ਨਾਲ ਕਿ ਅਲਟੀਮੇਟਲੀ ਗੁਰੂ ਕਾ ਇਹ ਖਾਲਸਾ ਇਸ ਦਿੱਲੀ ਦੇ ਹਿੰਦੂਤਵੀ ਸਾਮਰਾਜ ਦੀ ਇੱਟ ਨਾਲ ਇੱਟ ਖੜਕਾਏਗਾ। ਉਸ ਧਰਤੀ ਦੇ ਉੱਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸਤਾ ਸੰਪੰਨ ਦੇਸ਼ ਖਾਲਿਸਤਾਨ ਖਾਲਸਾ ਪੰਥ ਸਥਾਪਿਤ ਕਰੇਗਾ। ਪੁਰਾਤਨ ਸਿੰਘਾਂ ਦਾ ਵਿਸ਼ਵਾਸ ਜੋ ਅਜੋਕੇ ਜੁਝਾਰੂਆਂ ਦਾ ਆਜ਼ਾਦੀ ਘੁਲਾਟੀਆਂ ਦਾ ਵਿਸ਼ਵਾਸ ਹੈ, ਇਹ ਸੱਚ ਸਾਬਤ ਹੋਵੇਗਾ। ਦਿੱਲੀ ਤਖਤ ਪਰ ਬਹਿਗੀ, ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ, ਬੜੀ ਕਰੇਗੀ ਮੌਜ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਜੋ ਬਹੁਤ ਹੀ ਸਾਡੇ ਸਾਰੇ ਸਿੱਖ ਭੈਣ ਭਰਾਵਾਂ ਲਈ ਜਿਹੜਾ ਇਹ ਵਧਾਈ ਦਾ ਜਿਹੜਾ ਦਿਨ ਹੈਗਾ, ਜਿਹੜਾ ਮੁਬਾਰਕ ਦਿਨ ਹੈ, ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।